ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 27 ਅਪ੍ਰੈਲ ਦਿਨ ਵੀਰਵਾਰ ਅਤੇ ਮੇਰੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਅਤੇ ਜੱਸੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂਆਤ ਕਰਦੇ ਹਾਂ। ਗੁਰਦਾਸਪੁਰ ਦੇ ਸਾਂਸਦ ਅਤੇ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦਾ ਦੇਹਾਂਤ ਹੋ ਗਿਆ। ਦੇਖੋ, ਆਮ ਤੌਰ ਤੇ ਜਿੰਨੇ ਨੇਤਾ ਹੁੰਦੇ ਉਹ ਸਾਰੇ ਅਭਿਨੇਤਾ ਹੁੰਦੇ ਆ ਜੀ। ਵਿਨੋਦ ਖੰਨਾ ਇਹੋ ਜਿਹਾ ਸ਼ਖਸ ਸੀ ਜਿਹੜਾ ਅਭਿਨੇਤਾ ਸੀ ਤੇ ਬਾਅਦ ਚ ਨੇਤਾ ਬਣਿਆ, ਔਰ ਦੋਨੇ ਪਾਰੀਆਂ ਉਹਦੀਆਂ ਜਿਹੜੀਆਂ ਉਹ ਯਾਦਗਾਰ ਸੀ। ਅਭਿਨੇਤਾ ਦੇ ਤੌਰ ਤੇ ਉਹਦੀ ਸ਼ਾਨਦਾਰ ਪਾਰੀ ਸੀ। ਜੇ ਨੇਤਾ ਦੇ ਤੌਰ ਤੇ ਵੇਖੀਏ ਤਾਂ ਬਹੁਤਾ ਕੁਛ ਉਹਦੇ ਪੱਲੇ ਨਹੀਂ ਪੈਂਦਾ, ਬਹੁਤੀਆਂ ਵੱਡੀਆਂ ਪ੍ਰਾਪਤੀਆਂ ਨਹੀਂ, ਪਰ ਜਿਹੜੀਆਂ ਅਭਿਨੇਤਾ ਦੇ ਤੌਰ ਤੇ ਉਹਦੀਆਂ ਵੱਡੀਆਂ ਪ੍ਰਾਪਤੀਆਂ ਉਹ ਬਹੁਤ ਜ਼ਿਆਦਾ ਨੇ। ਔਰ ਇਹੀ ਗੱਲ ਹੈ ਕਿ ਅੱਜ ਜਦੋਂ ਉਹਦੀ ਜ਼ਿੰਦਗੀ ਦੀ ਕਹਾਣੀ ਖਤਮ ਹੋਈ, ਰੀਅਲ ਲਾਈਫ ਦੀ ਜਦੋਂ ਕਹਾਣੀ ਖਤਮ ਹੋਈ ਤੇ ਸਾਰਿਆਂ ਨੇ ਕੁਛ ਇਸ ਤਰ੍ਹਾਂ ਉਹਨੂੰ ਵਧਾਈ ਦਿੱਤੀ ਕਿ ਕਹਾਣੀ ਖਤਮ ਹੋਈ ਔਰ ਐਸੀ ਖਤਮ ਹੋਈ ਕਿ ਲੋਕ ਰੋਣੇ ਲੱਗੇ, ਤਾਲੀਆਂ ਬਜਾਤੇ ਹੋਏ। ਸੋ ਸਾਰੇ ਉਹਨੂੰ ਰੋਏ, ਖਾਸ ਤੌਰ ਤੇ ਜਿਹੜੇ ਉਹਦੇ ਇੰਡਸਟਰੀ ਦੇ ਸਾਥੀ ਸੀਗੇ। ਉਹਦਾ ਇੱਕ ਕਾਰਨ ਆ, ਦੇਖੋ ਵਿਨੋਦ ਖੰਨਾ ਇੱਕ ਸਫਲ ਬਿਜ਼ਨਸਮੈਨ ਦਾ ਮੁੰਡਾ ਸੀਗਾ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਆਇਆ, ਫਿਲਮ ਇੰਡਸਟਰੀ ਦੇ ਵਿੱਚ ਪੈਰ ਧਰਿਆ ਔਰ ਉਹ ਖਲਨਾਇਕ ਸੀ। ਜਦੋਂ ਫਿਲਮਾਂ ਦੇ ਵਿੱਚ ਆਇਆ ਉਦੋਂ ਉਹਦਾ ਜਿਹੜਾ ਰੋਲ ਮਿਲਿਆ ਸਭ ਤੋਂ ਪਹਿਲਾਂ ਉਹ ਖਲਨਾਇਕ ਦਾ ਸੀ, ਔਰ ਉਸ ਤੋਂ ਬਾਅਦ ਉਹ ਖਲਨਾਇਕ ਦੇ ਤੌਰ ਤੇ ਹੀ ਕਈ ਫਿਲਮਾਂ ਕਰਕੇ ਗਿਆ। ਪਰ ਬਾਅਦ ਦੇ ਵਿੱਚ ਉਹ ਇੱਕ ਵਾਹਿਦ ਉਸ ਸਮੇਂ ਦਾ ਅਭਿਨੇਤਾ ਸੀਗਾ ਜਿਹੜਾ ਖਲਨਾਇਕ ਤੋਂ ਐਜ਼ ਏ ਨਾਇਕ ਫਿਲਮ ਇੰਡਸਟਰੀ ਦੇ ਵਿੱਚ ਸਥਾਪਿਤ ਹੋਇਆ। ਔਰ ਸਥਾਪਿਤ ਹੀ ਨਹੀਂ ਹੋਇਆ, ਇੱਕ ਵੇਲਾ ਇਹੋ ਜਿਹਾ ਆ ਗਿਆ ਸੀਗਾ ਕਿ ਅਮਿਤਾਭ ਬੱਚਨ ਦਾ ਉਹ ਕੰਪੀਟੀਟਰ ਸੀ। ਫਿਰ 1982 ਦੇ ਵਿੱਚ ਉਹ ਓਸ਼ੋ ਦੇ ਲੜ ਲੱਗ ਗਿਆ। 5 ਸਾਲ ਉਹ ਅਮਰੀਕਾ ਰਿਹਾ, ਪਿੱਛੇ ਮੁੜਿਆ ਤੇ ਫਿਰ ਉਦੋਂ ਉਹਨੂੰ ਟੱਬਰ ਵੀ ਉਹਦਾ ਟੁੱਟ ਗਿਆ। ਪਹਿਲੀ ਬੀਵੀ ਨਾਲ ਤਲਾਕ ਹੋਇਆ, ਬੱਚੇ ਵੱਖ ਹੋਏ, ਬਹੁਤ ਕੁਛ ਹੋਇਆ। ਪਰ ਬਾਵਜੂਦ ਇਸ ਲਈ ਬੰਦੇ ਨੇ ਹਿੰਮਤ ਨਹੀਂ ਹਾਰੀ। 87 ਚ ਫਿਰ ਕਮਬੈਕ ਕੀਤਾ, ਫਿਰ ਉਹਨੇ ਆਪਣੀ ਦੂਜੀ ਪਾਰੀ ਖੇਡੀ। ਫਿਰ ਬਾਅਦ ਦੇ ਵਿੱਚ 1998-99 ਵਿੱਚ ਰਾਜਨੀਤੀ ਚ ਆ ਗਿਆ। 4 ਵਾਰੀ ਮੈਂਬਰ ਪਾਰਲੀਮੈਂਟ ਬਣਿਆ, 1 ਵਾਰੀ ਕੇਂਦਰੀ ਰਾਜ ਮੰਤਰੀ ਵੀ ਬਣਿਆ। ਗੁਰਦਾਸਪੁਰ ਤੋਂ ਉਹ ਮੈਂਬਰ ਪਾਰਲੀਮੈਂਟ ਦੂਜੀ ਵਾਰ ਬਣਿਆ। ਸੋ ਯਾਨੀ ਨੇਤਾ ਦੇ ਤੌਰ ਤੇ ਭਾਵੇਂ ਉਹਦੀਆਂ ਪ੍ਰਾਪਤੀਆਂ ਅਸੀਂ ਨਹੀਂ ਕਹਿ ਸਕਦੇ, ਖਾਸ ਤੌਰ ਤੇ ਪੰਜਾਬ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੁੰਦੀ, ਪਰ ਫਿਰ ਵੀ ਜੋ ਅਭਿਨੇਤਾ ਦੇ ਤੌਰ ਤੇ ਉਹਨੇ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ ਕਿ ਇੱਕ ਖਲਨਾਇਕ ਤੋਂ ਕੈਰੀਅਰ ਸ਼ੁਰੂ ਕਰਾ ਕੇ ਆਪਣਾ ਤੇ ਸਫਲ ਨਾਇਕ ਦੇ ਤੌਰ ਤੇ ਖਤਮ ਕਰਨਾ, ਉਹ ਇੱਕ ਬਹੁਤ ਹੀ ਵੱਡਾ ਉਹਦਾ ਕਹਿ ਸਕਦੇ ਆ ਕਿ ਕਾਰਨਾਮਾ ਸੀ ਇਸ ਫਿਲਮ ਇੰਡਸਟਰੀ ਦੇ ਵਿੱਚ। ਉਹ ਚਲੇ ਗਿਆ, ਜਿਹੜਾ ਮਰਜ਼ੀ ਨਾ ਹੋਵੇ ਮੌਤ ਸੁੱਟ ਲੈਂਦੀ ਹੈ, ਮੌਤ ਘੇਰ ਲੈਂਦੀ ਹੈ। ਕੁਛ ਦਿਨ ਪਹਿਲਾਂ ਉਹਦੀ ਇੱਕ ਫੋਟੋ ਵਾਇਰਲ ਹੋਈ ਸੀ, ਦੇਖ ਕੇ ਅੰਦਾਜ਼ਾ ਹੋ ਗਿਆ ਸੀ ਕਿ ਵਿਨੋਦ ਖੰਨਾ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਤੇ ਆ। ਪਰ ਇੰਨੀ ਜਲਦੀ ਉਹਦੀ ਜ਼ਿੰਦਗੀ ਖਤਮ ਹੋ ਜਾਏਗੀ ਕਿਸੇ ਨੇ ਸੋਚਿਆ ਨਹੀਂ। ਪਰ ਇਹੀ ਜ਼ਿੰਦਗੀ ਦੀ ਅਸਲ ਦੇ ਵਿੱਚ ਇੱਕ ਲੁਕਣ ਮੀਚੀ ਹੈ ਕਿ ਜਦੋਂ ਨਾ ਪਤਾ ਹੋਵੇ ਉਦੋਂ ਇਹ ਇਹਦੀ ਦਾਈ ਦੇ ਜਾਂਦੀ ਹੈ, ਜਦੋਂ ਪਤਾ ਹੋਵੇ ਉਦੋਂ ਇਹ ਲੁਕ ਜਾਂਦੀ ਹੈ। ਸੋ ਇਹ ਲੁਕਣ ਮੀਚੀ ਦੇ ਵਿੱਚ ਵਿਨੋਦ ਖੰਨਾ ਜਿਹੜਾ ਚੱਲ ਵਸਿਆ। ਵਿਨੋਦ ਖੰਨਾ ਹੋਵੇ ਜਿਹੜਾ ਮਰਜ਼ੀ ਕੋਈ ਨਾਮਚੀਨ ਹੋਵੇ, ਮੌਤ ਦੇ ਅੱਗੇ ਸਰੈਂਡਰ ਕਰਨਾ ਹੀ ਪੈਂਦਾ। ਹੋਏ ਨਾਮਵਰ ਬੇਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਸੋ ਇਹ ਇੱਕ ਆਸਮਾਨ ਸੀ ਜਿਹਨੂੰ ਜ਼ਮੀਨ ਖਾ ਗਈ, ਮੌਤ ਦੀ ਜ਼ਮੀਨ ਖਾ ਗਈ। ਜੀ, ਅਗਲੀ ਆਪਾਂ ਮਿੰਟੂ ਜੀ ਗੱਲਬਾਤ ਕਰਦੇ ਹਾਂ ਵੀ ਸੁਪਰੀਮ ਕੋਰਟ ਨੇ ਕਿਹਾ ਬਿਨਾਂ ਵਿਰੋਧੀ ਦਲ ਦੇ ਆਗੂ ਦੇ ਹੀ ਲੋਕਪਾਲ ਦੀ ਨਿਯੁਕਤੀ ਕਰੋ। ਦੇਖੋ, ਲੋਕਪਾਲ ਬਿੱਲ ਸੀਗਾ ਜਿਹੜਾ ਉਹੀ ਆਧਾਰ ਬਣਿਆ ਸੀ ਅੰਨਾ ਹਜ਼ਾਰੇ ਦੀ ਮੂਵਮੈਂਟ ਦਾ।
ਉਹਦੇ ਤੋਂ ਚੱਲ ਕੇ ਅੱਗੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਇਹ ਸਿਆਸੀ ਸੰਗਠਨ ਨਿਕਲਿਆ ਆਮ ਆਦਮੀ ਪਾਰਟੀ। 2011 ਦੇ ਵਿੱਚ ਜਿਹੜਾ ਉਹ ਅੰਦੋਲਨ ਹੋਇਆ ਉਹਨੇ ਇੱਕ ਵਾਰੀ ਇਸ ਦੇਸ਼ ਦੇ ਵਿੱਚ ਤਰਕੱਲੀ ਮਚਾ ਦਿੱਤੀ ਸੀ। ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਹੁਣ ਇੱਕ ਯੁੱਗ ਪਲਟਾਊ ਕ੍ਰਾਂਤੀ ਹੈ ਜਿਹੜੀ ਉਹ ਧਰਤੀ ਤੇ ਆ ਪਈ ਹੈ। ਬਾਅਦ ਦੇ ਵਿੱਚ ਕੀ ਹੋਇਆ ਕਿ ਉਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵਿੱਚ ਵੀ। ਪਰ ਉਦੋਂ ਦੀ ਜਿਹੜੀ ਸਰਕਾਰ ਸੀਗੀ ਉਹਨੇ ਇਸ ਤਰ੍ਹਾਂ ਹੀ ਧੱਕੇ ਧੁੱਕੇ ਲਾ ਕੇ ਆਪਦਾ ਟਾਈਮ ਕੱਟ ਲਿਆ। ਬਾਅਦ ਚ ਨਰਿੰਦਰ ਮੋਦੀ ਦੀ ਸਰਕਾਰ ਆ ਗਈ, ਨਰਿੰਦਰ ਮੋਦੀ ਨੇ ਵੀ ਉਹੀ ਰਾਹ ਫੜ ਲਿਆ। ਫਿਰ ਇੱਕ ਕੋਈ ਸਮਾਜ ਸੇਵੀ ਸੰਗਠਨ ਸੀਗਾ ਉਹਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਦਿੱਤੀ ਸੀ ਕਿ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਔਰ ਲੋਕਪਾਲ ਦੀ ਨਿਯੁਕਤੀ ਕੀਤੀ ਜਾਵੇ। ਪਰ ਇਹਨਾਂ ਨੇ ਉਹ ਮਾਮਲਾ ਜਿਹੜਾ ਉਹ ਗੌਲਿਆ ਹੀ ਨਹੀਂ। ਤੁਰਦਾ 3 ਸਾਲ ਹੋ ਗਏ ਆ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੀ ਸੁਣਵਾਈ ਵੀ ਚੱਲੀ ਗਈ। 3 ਸਾਲ ਹੋ ਗਿਆ ਇਸ ਮਾਮਲੇ ਨੂੰ ਲਟਕਿਆ ਨੂੰ। ਫਿਰ ਆਖਰ ਅੱਜ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤੇ ਆ, ਹੁਕਮ ਕਹਿ ਲਓ ਜਾਂ ਐਡਵਾਈਜ਼ਰੀ ਕਹਿ ਲਓ। ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਇਹਨੂੰ ਹਰ ਹਾਲਤ ਦੇ ਵਿੱਚ ਤੁਸੀਂ ਪੂਰਾ ਕਰੋ, ਯਾਨੀ ਲੋਕਪਾਲ ਦੀ ਨਿਯੁਕਤੀ ਕਰੋ। ਇਹਨਾਂ ਨੇ ਜਾ ਕੇ ਉੱਥੇ ਇਹ ਦਲੀਲ ਪੇਸ਼ ਕੀਤੀ ਸੀਗੀ ਕਿ ਦੇਖੋ ਜੀ ਇਸ ਕਾਨੂੰਨ ਦੇ ਵਿੱਚ ਇੱਕ ਮੱਧ ਆ, ਉਹਦੇ ਅਨੁਸਾਰ ਕਿ ਲੋਕਪਾਲ ਦੀ ਜਿਹੜੀ ਨਿਯੁਕਤੀ ਜਿਹਨੇ ਵੀ ਕਰਨੀ ਹੈ, ਜਿਵੇਂ ਉਹਦੇ 'ਚ ਇੱਕ ਪ੍ਰਧਾਨ ਮੰਤਰੀ ਹੈ, ਇੱਕ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ, ਉਹ ਲੋਕ ਸਭਾ ਦੇ ਵਿੱਚ ਜਿਹੜਾ ਵਿਰੋਧੀ ਧਿਰ ਦਾ ਆਗੂ ਉਹ ਸੁਪਰੀਮ ਕੋਰਟ ਦਾ ਜੱਜ। ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਆਹ ਬੰਦੇ ਹੋਣੇ ਜ਼ਰੂਰੀ ਹੈ ਜਿਨ੍ਹਾਂ ਨੇ ਸਿਲੈਕਸ਼ਨ ਕਰਨੀ ਹੈ ਲੋਕਪਾਲ ਦੀ। ਉਹ ਕਹਿੰਦੇ ਕਿ ਬਾਕੀ ਤੇ ਸਭ ਕੁਛ ਠੀਕ ਠਾਕ ਆ, ਪਰ ਵਿਰੋਧੀ ਧਿਰ ਦਾ ਅਸੈਂਬਲੀ 'ਚ ਕੋਈ ਆਗੂ ਹੀ ਹੈ ਨਹੀਂ, ਅਸੀਂ ਕਿੱਥੋਂ ਲਿਆਈਏ? ਤੇ ਕਾਨੂੰਨ ਇਹ ਕਹਿੰਦਾ ਕਿ ਵਿਰੋਧੀ ਧਿਰ ਦੇ ਆਗੂ ਤੋਂ ਬਿਨਾਂ ਸਿਲੈਕਸ਼ਨ ਹੋ ਨਹੀਂ ਸਕਦੀ ਲੋਕਪਾਲ ਦੀ। ਹੁਣ ਇੱਥੇ ਜਾ ਕੇ ਦਾਅਪੇਚ ਇਹਨਾਂ ਨੇ ਖੇਡ ਦਿੱਤਾ। ਅਸਲ ਦੇ ਵਿੱਚ ਫਿਰ ਸੁਪਰੀਮ ਕੋਰਟ ਇਹ ਫੈਸਲਾ ਕਰਕੇ ਬੈਠੀ ਸੀ ਕਿ ਇੱਕ ਪਾਸੇ ਗੱਲ ਲਾਉਣੀ ਹੈ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਜੇ ਵਿਰੋਧੀ ਧਿਰ ਦਾ ਆਗੂ ਹੈ ਨਹੀਂ ਤੇ ਤੁਸੀਂ ਲੋਕਪਾਲ ਦੀ ਨਿਯੁਕਤੀ ਕਰੋ, ਕੋਈ ਗੱਲ ਨਹੀਂ। ਇਹਨਾਂ ਨੇ ਇਹ ਵੀ ਕਿਹਾ ਕਿ ਹਾਲ ਦੀ ਘੜੀ ਕਿਉਂਕਿ ਇਹਦੇ ਵਿੱਚ ਸੋਧ ਹੋਣੀ ਹੈ ਕਾਨੂੰਨ ਦੇ ਵਿੱਚ, ਇਹ ਕਾਨੂੰਨ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਪਿਆ ਤੇ ਇਸ ਕਰਕੇ ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦੀ। ਪਰ ਸੁਪਰੀਮ ਕੋਰਟ ਨੇ ਦਖਲ ਦਿੱਤਾ, ਨਾਲ ਇਹਨਾਂ ਨੂੰ ਹੁਕਮ ਵੀ ਦਿੱਤਾ ਕਿ ਤੁਸੀਂ ਲੋਕਪਾਲ ਦੀ ਨਿਯੁਕਤੀ ਜਲਦੀ ਤੋਂ ਜਲਦੀ ਕਰ ਦਿਓ। ਜੇ ਵਿਰੋਧੀ ਧਿਰ ਦਾ ਆਗੂ ਹੈ ਨਹੀਂ ਤੇ ਕੋਈ ਗੱਲ ਨਹੀਂ, ਪਰ ਤੁਸੀਂ ਕਾਨੂੰਨ ਹੈ ਜਿਹੜਾ ਆਪਦਾ ਚਲਾਓ ਔਰ ਲੋਕਪਾਲ ਦੀ ਨਿਯੁਕਤੀ ਕਰੋ। ਦਰਅਸਲ ਦੇਖੋ ਜੇ ਲੋਕਪਾਲ ਦਾ ਅਸੀਂ ਦੇਖੀਏ ਨਾ ਇਤਿਹਾਸ ਰਾਜਕਰਨ ਵੀਰ ਜੀ, ਸਾਡੇ ਇੱਥੇ ਹੁਣ 2017 ਚ ਰੌਲਾ ਪੈਣ ਡਿਆ ਕਿ ਜੇ ਅਸੀਂ ਇਤਿਹਾਸ ਨੂੰ ਪਲਟੀਏ 1713 ਦੇ ਵਿੱਚ ਜਿਹੜਾ ਕਿੰਗ ਚਾਰਲਸ 12ਵਾਂ ਸੀਗਾ ਨਾ ਸਵੀਡਨ ਦਾ, ਉਹਨੇ ਆਪਣੇ ਪੱਧਰ ਤੇ ਉਦੋਂ ਉਸ ਸਮੇਂ ਇਹ ਲੋਕਪਾਲ ਨਿਯੁਕਤ ਕਰ ਦਿੱਤਾ ਸੀਗਾ, ਜਿਹਨੂੰ ਬਾਅਦ ਦੇ ਵਿੱਚ ਬਹੁਤ ਸਾਰੇ ਮੁਲਕਾਂ ਨੇ ਅਪਣਾਇਆ। ਆਮ ਤੌਰ ਤੇ ਇਹਨੂੰ ਓਮਬੁਡਸਮੈਨ ਕਹਿ ਦਿੰਦੇ ਆ, ਅੰਗਰੇਜ਼ੀ ਦਾ ਸ਼ਬਦ ਵਰਤ ਦਿੰਦੇ ਆ। ਬਹੁਤ ਸਾਰੇ ਮੁਲਕਾਂ ਨੇ ਇਸ ਕਨਸੈਪਟ ਨੂੰ ਫਿਰ ਅੱਗੇ ਜਾ ਕੇ ਅਪਣਾ ਲਿਆ, ਜਿੱਦਾਂ ਫਿਨਲੈਂਡ ਨੇ 1918 ਚ, ਡੈਨਮਾਰਕ ਨੇ 1954 ਚ, ਨਾਰਵੇ ਨੇ 1961 ਚ, ਬਰਤਾਨੀਆ ਨੇ 1967 ਦੇ ਵਿੱਚ। ਇਸ ਤਰ੍ਹਾਂ ਬਹੁਤ ਪਹਿਲਾਂ ਹੀ ਇਹਨਾਂ ਮੁਲਕਾਂ ਨੇ ਇਸ ਤਰ੍ਹਾਂ ਦੇ ਲੋਕਪਾਲ ਸੀਗੇ ਜਿਹੜੇ ਨਿਯੁਕਤ ਕੀਤੇ। ਔਰ ਉਹਨਾਂ ਮੁਲਕਾਂ ਦੀ ਅੱਜ ਤੁਸੀਂ ਦੇਖ ਲਓ ਹਾਲਤ ਇਹ ਹੈ ਕਿ ਭ੍ਰਿਸ਼ਟਾਖੋਰੀ ਦੇ ਮਾਮਲੇ 'ਚ ਉਹ ਕਿੱਥੇ ਖੜੇ, ਭਾਰਤ ਕਿੱਥੇ ਖੜਾ। 1971 ਦੇ ਵਿੱਚ ਸਾਡੇ ਇੱਥੇ ਲੋਕਪਾਲ ਬਿੱਲ ਪੇਸ਼ ਹੋਇਆ ਸੀ ਸੰਸਦ ਦੇ ਵਿੱਚ, ਪਰ ਉਦੋਂ ਕਿਉਂਕਿ ਜਿਹੜੀ 5ਵੀਂ ਲੋਕ ਸਭਾ ਸੀ ਉਹ ਟੁੱਟ ਗਈ, ਉਹ ਵਿੱਚ ਹੀ ਰਹਿ ਗਿਆ। ਫਿਰ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਰਾਜੀਵ ਗਾਂਧੀ ਨੇ ਕੋਸ਼ਿਸ਼ ਕੀਤੀ 1985 ਦੇ ਵਿੱਚ, ਉਦੋਂ ਪਾਸ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਅੰਨਾ ਹਜ਼ਾਰੇ ਨੇ ਆ ਕੇ ਇਸ ਬਿੱਲ ਦਾ ਜਿਹੜਾ ਸੀਗਾ ਉਹ ਰੌਲਾ ਰੱਪਾ ਸ਼ੁਰੂ ਕੀਤਾ ਤੇ ਫਿਰ ਗੱਲ ਇੱਥੋਂ ਤੱਕ ਪਹੁੰਚੀ ਕਿ ਦੋਨਾਂ ਸਦਨਾਂ ਚੋਂ ਬਿੱਲ ਪਾਸ ਹੋ ਗਿਆ, ਪਰ ਲੋਕਪਾਲ ਦੀ ਨਿਯੁਕਤੀ ਅੜੀ ਰਹੀ। ਕਿਉਂ ਅੜੀ ਰਹੀ? ਕਿਉਂਕਿ ਇੱਥੇ ਹਿਸਾਬ ਕਿਤਾਬ ਹੈ ਕਿ ਉਹ ਜੇ ਕੋਈ ਮੰਗਣ ਗਿਆ ਸੀ ਕਿਸੇ ਦੇ ਕੋਲ ਕਿ ਗੱਡਾ ਦੇ ਦਿਓ ਆਪਦੀ, ਥੋੜੇ ਜਿਹੇ ਬਾਲਣ ਬੱਟੇ ਲਿਆਉਣੇ ਆ, ਤੇ ਉਹ ਕਿਸੇ ਨੇ ਕਿਹਾ ਸੀ ਗੱਡਾ ਤੇ ਵਿਹਲੀ ਆ, ਪਰ ਗੱਡੇ ਦੇ ਨਾਲ ਕੱਟਾ ਵੱਜਿਆ। ਸੋ ਇਹਨਾਂ ਨੇ ਹੁਣ ਇਹ ਰੇੜਕਾ ਪਾਈ ਰੱਖਿਆ ਕਿ ਜੀ ਵਿਰੋਧੀ ਧਿਰ ਦਾ ਆਗੂ ਹੈ ਨਹੀਂ, ਕਿਉਂਕਿ ਕਾਂਗਰਸ ਕੋਲ ਇੰਨੀਆਂ ਸੀਟਾਂ ਹੈ ਨਹੀਂ ਕਿ ਉਹਨਾਂ ਨੂੰ ਵਿਰੋਧੀ ਧਿਰ ਦਾ ਦਰਜਾ ਮਿਲੇ। ਸੋ ਇਹਨਾਂ ਨੇ ਉਹ ਰੱਟਾ ਪਾਈ ਰੱਖਿਆ। ਔਰ ਇਹ ਜਿਹੜਾ ਬੰਦਾ ਇਸ ਸਮੇਂ ਸਰਕਾਰ ਚਲਾਉਂਦਾ ਪਿਆ ਨਰਿੰਦਰ ਮੋਦੀ, ਇਹਦੀ ਨੀਤ ਤੇ ਇਹੋ ਜਿਹੀ ਆ ਕਿ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ, ਇਹਨੇ ਕਈ ਸਾਲ ਤੱਕ ਉੱਥੇ ਪ੍ਰਦੇਸ਼ ਦੇ ਵਿੱਚ ਆਪਣੇ ਰਾਜ ਦੇ ਵਿੱਚ ਲੋਕਪਾਲ ਨਹੀਂ ਸੀ ਨਿਯੁਕਤ ਕੀਤਾ। ਰਾਜਪਾਲ ਨੇ ਜੇ ਕਰ ਦਿੱਤਾ ਸੀ ਤੇ ਫਿਰ ਇਹਨੇ ਜਾ ਕੇ ਹਾਈ ਕੋਰਟ ਦੇ ਵਿੱਚ ਰਿਟ ਪਾ ਦਿੱਤੀ ਸੀ। ਸੋ ਉਸ ਬੰਦੇ ਦੇ ਕੋਲ ਇਹ ਸਭ ਕੁਛ ਜਾ ਰਿਹਾ, ਜਿਹਦੇ ਤੋਂ ਅਸੀਂ ਹੁਣ ਉਮੀਦ ਰੱਖਦੇ ਹਾਂ ਕਿ ਸ਼ਾਇਦ ਉਹ ਆਪਣਾ ਜਿਹੜਾ ਉਹਦਾ ਅਤੀਤ ਆ ਉਹਨੂੰ ਦੁਹਰਾਏਗਾ ਨਹੀਂ, ਆਉਣ ਵਾਲੇ ਸਮੇਂ 'ਚ ਲੋਕਪਾਲ ਦੀ ਨਿਯੁਕਤੀ ਕਰ ਦੇਗਾ। ਜੇ ਲੋਕਪਾਲ ਦੀ ਨਿਯੁਕਤੀ ਹੋ ਜਾਂਦੀ ਹੈ
ਤੇ ਵੈਸੇ ਤੇ ਇਹਨੂੰ ਲੋਕਪਾਲ ਕਹਿ ਚੁੱਕੇ ਹੈ, ਲੋਕਪਾਲ ਨੂੰ ਅਰਵਿੰਦ ਕੇਜਰੀਵਾਲ ਸਾਹਿਬ, ਪਰ ਫਿਰ ਵੀ ਕੁਛ ਨਾ ਕੁਛ ਉਮੀਦ ਕੀਤੀ ਜਾ ਸਕਦੀ ਹੈ ਕਿ ਸੁਧਾਰ ਹੋ ਸਕਦਾ ਹੈ। ਜੀ ਜੀ। ਅਗਲੀ ਗੱਲ ਕਰੀਏ ਪ੍ਰੈਸ ਦੀ ਆਜ਼ਾਦੀ 'ਚ ਭਾਰਤ ਦਰਜਾਬੰਦੀ ਵਿੱਚ ਨਮੋਸ਼ੀਜਨਕ ਥਾਂ ਦੇ ਉੱਤੇ। ਇਹ ਪ੍ਰੈਸ ਦੀ ਆਜ਼ਾਦੀ ਦਾ ਜਿੱਥੋਂ ਤੱਕ ਤਾਲੁਕਾਤ ਆ, ਸਾਡੇ ਵਰਗੇ ਜਿਹੜੇ ਪ੍ਰੈਸ ਦੇ ਵਿੱਚ ਕੰਮ ਕਰਦੇ ਮੀਡੀਆ ਮਜ਼ਦੂਰ ਆ, ਉਹਨਾਂ ਲਈ ਤੇ ਕੋਈ ਹੈਰਾਨੀਜਨਕ ਖਬਰ ਨਹੀਂ। ਪਰ ਜਿਹੜੇ ਲੋਕ ਰੋਜ਼ਾਨਾ ਤੜਕੇ ਉੱਠ ਕੇ ਕਾੜਾ ਪੀ ਲੈਂਦੇ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੇ ਰਾਸ਼ਟਰ ਭਗਤ ਆ, ਉਹਨਾਂ ਲਈ ਸ਼ਾਇਦ ਇਹ ਹੈਰਾਨੀਜਨਕ ਖਬਰ ਹੋ ਸਕਦੀ ਹੈ ਕਿ ਭਾਰਤ ਪ੍ਰੈਸ ਦੀ ਆਜ਼ਾਦੀ ਦੇ ਵਿੱਚ, ਯਾਨੀ ਕਿ ਫਰੀਡਮ ਆਫ ਪ੍ਰੈਸ ਦੀ ਮਾਮਲੇ ਦੇ ਵਿੱਚ ਉਹ 196ਵੇਂ ਨੰਬਰ ਤੇ ਆ ਪੂਰੇ ਸੰਸਾਰ ਦੇ ਵਿੱਚ, ਪੂਰੇ ਆਲਮ ਦੇ ਵਿੱਚ। ਜੇ ਆਪਾਂ ਦੇਖੀਏ ਤੇ ਇਹਨਾਂ ਦੀ ਜਿਹੜੀ ਦਰਜਾਬੰਦੀ ਹੈ ਉਹ ਸਿਰਫ 180 ਦੇਸ਼ਾਂ ਤੱਕ ਸੀਮਤ ਆ। ਯਾਨੀ ਦੇਸ਼ ਤੇ ਹੁਣ ਮੇਰੇ ਖਿਆਲ ਦੇ ਨਾਲ 200 ਦੇ ਕਰੀਬ ਹੋਣੇ ਜਾਂ 200 ਤੋਂ ਟੱਪ ਗਏ ਹੋਣੇ ਆ, ਪਰ ਫਿਰ ਵੀ ਜਿਹੜੀ ਇਹ ਦਰਜਾਬੰਦੀ ਹੈ 180 ਨੰਬਰ ਤੱਕ ਜਾਂਦੀ ਹੈ। ਤੇ 180 ਦੇ ਵਿੱਚ ਨੰਬਰ ਹੈ ਜਿਹੜਾ ਭਾਰਤ ਦਾ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਟਿਕ ਦੇਸ਼ ਹੋਣ ਦਾ ਦਮ ਭਰਦਾ, ਉਹਦਾ ਨੰਬਰ 196ਵਾਂ। ਇਹ ਬਹੁਤ ਆਪਣੇ ਆਪ ਦੇ ਵਿੱਚ ਨਮੋਸ਼ੀ ਵਾਲੀ ਗੱਲ ਆ, ਹੈਰਾਨੀ ਵਾਲੀ ਗੱਲ ਨਹੀਂ, ਪਰ ਨਮੋਸ਼ੀ ਵਾਲੀ ਗੱਲ ਜ਼ਰੂਰ ਆ। ਔਰ ਇਸ ਤੋਂ ਵੀ ਵੱਡੀ ਨਮੋਸ਼ੀ ਇਸ ਗੱਲ ਦੀ ਹੈ ਕਿ ਜਿਹੜੀ ਪਿਛਲੇ ਸਾਲ ਦੀ ਦਰਜਾਬੰਦੀ ਸੀਗੀ ਉਹਦੇ ਨਾਲੋਂ ਇਹ 3 ਥਾਂ ਥੱਲੇ ਚਲਾ ਗਿਆ। ਯਾਨੀ ਜਦੋਂ ਪਿਛਲੇ ਸਾਲ ਇਹ ਦਰਜਾਬੰਦੀ ਆਈ ਸੀਗੀ ਹੋਣ ਦੇ ਵਿੱਚ, ਤਾਂ ਉਸ ਸਮੇਂ ਭਾਰਤ ਦਾ ਨੰਬਰ ਸੀਗਾ 163ਵਾਂ, ਜਿਹੜਾ ਕਿ ਹੁਣ 3 ਸਥਾਨ ਥੱਲੇ ਪਛੜ ਕੇ 196ਵਾਂ ਹੋ ਗਿਆ। ਔਰ ਕਮਾਲ ਦੀ ਗੱਲ ਇਹ ਆ ਰਾਜਕਰਨਵੀਰ ਸਿੰਘ ਜੀ, ਜਿਹੜਾ ਸਾਡਾ ਗੁਆਂਢੀ ਦੇਸ਼ ਆ ਪਾਕਿਸਤਾਨ, ਉਹ 8 ਥਾਵਾਂ ਦੀ ਛਲਾਂਗ ਲਾ ਕੇ ਬਿਲਕੁਲ ਸਾਡੇ ਪਿਛਵਾੜੇ ਆ ਗਿਆ 139ਵੇਂ ਰੈਂਕ ਤੇ। ਉਹਦਾ ਦਰਜਾਬੰਦੀ ਚ ਹੁਣ ਜਿਹੜਾ ਥਾਂ 139ਵਾਂ, ਤੇ ਜੇ 8 ਦੀ ਉਹਨੇ ਹੋਰ ਛਾਲ ਲਾਤੀ ਉਹ ਟੱਪ ਜਾਊ ਤੇ ਅਸੀਂ ਫਿਰ ਪਿੱਛੇ ਰਹਿ ਜਾਗੇ। ਪਰ ਜੇ ਪਾਕਿਸਤਾਨ ਅੱਗੇ ਲੰਘ ਗਿਆ ਸ਼ਾਇਦ ਹੋ ਸਕਦਾ ਸਾਡੀ ਨੀਂਦ ਖੁੱਲ ਜੇ, ਕਿਉਂਕਿ ਸਾਨੂੰ ਹਮੇਸ਼ਾ ਪਾਕਿਸਤਾਨ ਪਿੱਛੇ ਚਾਹੀਦਾ, ਹੋਰ ਜਿਹੜਾ ਮਰਜ਼ੀ ਅੱਗੇ ਲੰਘ ਜਾਵੇ। ਇਹ ਜਿਹੜਾ ਮਸਲਾ ਹੈ ਨਾ, ਇਹ ਬਹੁਤ ਸੈਂਸਿਟਿਵ ਮਸਲਾ ਹੈ ਕਿ ਪ੍ਰੈਸ ਦੀ ਆਜ਼ਾਦੀ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਪਛੜ ਰਹੇ ਹਾਂ। ਉਹਦਾ ਕਾਰਨ ਇਹ ਹੈ ਕਿ ਮੀਡੀਆ ਇੱਥੋਂ ਦਾ ਜਿਹੜਾ ਬਹੁਤਾ ਮੀਡੀਆ ਉਹ ਕਾਰਪੋਰੇਟ ਨੇ ਆਪਣੇ ਕਬਜ਼ੇ ਹੇਠ ਕਰ ਲਿਆ। ਦੂਸਰਾ ਹੈ ਕਿ ਫਿਰਕਾ ਪ੍ਰਸਤੀ, ਕਾਰੋਬਾਰੀ ਹਿੱਤ ਔਰ ਇੱਥੋਂ ਦਾ ਜਿਹੜਾ ਪੱਤਰਕਾਰਤਾ ਦਾ ਢਾਂਚਾ, ਇਹ ਸਾਰਾ ਕੁਛ ਹੀ ਵਿਗੜਿਆ ਪਿਆ, ਸਾਰਾ ਕੁਛ ਹੀ ਵਿਗੜਿਆ ਪਿਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਭਾਰਤ ਜਿਹੜਾ ਉਹ ਕਿਹੋ ਜਿਹੇ ਮਾਮਲਿਆਂ 'ਚ ਅੱਗੇ ਹੈ। ਜੇ ਫਿਰਕਾ ਪ੍ਰਸਤੀ ਵਾਲੇ ਮਾਮਲੇ 'ਚ ਦੇਖੀਏ ਤਾਂ ਭਾਰਤ ਬਹੁਤ ਅੱਗੇ, ਭੁੱਖਮਰੀ ਦੇ ਮਾਮਲੇ 'ਚ ਤਾਂ ਭਾਰਤ ਬਹੁਤ ਅੱਗੇ, ਕੁਪੋਸ਼ਣ ਦੇ ਮਾਮਲੇ 'ਚ ਤਾਂ ਭਾਰਤ ਬਹੁਤ ਅੱਗੇ ਆ, ਹਾਸੇ ਠੱਟੇ ਵਾਲੇ ਮਾਮਲੇ 'ਚ, ਖੁਸ਼ੀ ਦੇ ਮਾਮਲੇ 'ਚ ਤਾਂ ਅਸੀਂ ਪਿੱਛੇ ਆ, ਪ੍ਰੈਸ ਦੀ ਆਜ਼ਾਦੀ ਅਸੀਂ ਤਾਂ ਪਿੱਛੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਭਾਰਤ ਨੂੰ ਸ਼ੀਸ਼ਾ ਦਿਖਾਉਂਦੀਆਂ। ਪਰ ਕੀ ਕਰੀਏ, ਜਿਹੜੇ ਲੋਕ ਅੰਨੇ ਆ ਉਹ ਸ਼ੀਸ਼ਾ ਵੇਖ ਕੇ ਕਰਨਗੇ ਵੀ ਕੀ, ਕਿਉਂਕਿ ਉਹਨਾਂ ਨੇ ਤਸਵੀਰ ਵੇਖਣੀ ਹੋਈ ਨਹੀਂ, ਤਸਵੀਰ ਉਹਨਾਂ ਨੂੰ ਦਿਸਣੀ ਹੋਈ ਨਹੀਂ। ਸੋ ਜੇ ਤਸਵੀਰ ਵੇਖਣ ਤੇ ਇਹਨਾਂ ਨੂੰ ਕੁਛ ਮਾੜੀ ਮੋਟੀ ਅਕਲ ਆਵੇ ਕਿ ਅਸੀਂ ਇਹਨਾਂ ਪਾਸਿਆਂ ਦੇ ਵੱਲ ਵੀ ਧਿਆਨ ਦਈਏ, ਧਿਆਨ ਦੇ ਕੇ ਅਸੀਂ ਸੁਧਾਰ ਕਰੀਏ। ਕਿਉਂਕਿ ਕੋਈ ਵੀ ਦੇਸ਼ ਹੈ ਨਾ ਜਿਹੜਾ, ਉਹ ਇਹਨਾਂ ਚੀਜ਼ਾਂ ਤੋਂ ਹੀ ਪਛਾਣਿਆ ਜਾਂਦਾ ਕਿ ਮੁਲਕ ਜਿਹੜਾ ਉਹਦਾ ਅੰਦਰਲਾ ਢਾਂਚਾ ਕਿਹੋ ਜਿਹਾ, ਉਹਦਾ ਅੰਦਰਲਾ ਮਾਹੌਲ ਕਿਹੋ ਜਿਹਾ। ਉਸ ਤਰ੍ਹਾਂ ਮੈਂ ਦੱਸ ਦੇਵਾਂ ਤੁਹਾਨੂੰ ਕਿ ਇਸ ਦਰਜਾਬੰਦੀ ਦੇ ਵਿੱਚ ਜਿਹੜਾ ਸਭ ਤੋਂ ਆਖਰੀ ਥਾਂ ਆ ਉਹ ਉੱਤਰੀ ਕੋਰੀਆ ਕੋਲ ਗਿਆ। ਸਭ ਤੋਂ ਆਖਰੀ ਥਾਂ ਜਿਹੜਾ ਉਹ ਉੱਤਰੀ ਕੋਰੀਆ ਕੋਲ ਗਿਆ, ਤੇ ਜਿਹੜਾ ਪਹਿਲਾ ਥਾਂ ਆ ਉਹ ਐਤਕੀ ਨਾਰਵੇ ਕੋਲ ਗਿਆ। ਨਾਰਵੇ ਪਹਿਲੇ ਨੰਬਰ ਤੇ ਇਸ ਮਾਮਲੇ ਦੇ ਵਿੱਚ। ਸੋ ਭਾਰਤ ਨੂੰ ਬਹੁਤ ਕੁਛ ਕਰਨਾ ਪਊਗਾ ਜੇ ਇਸ ਦਰਜਾਬੰਦੀ 'ਚ ਸੁਧਾਰ ਕਰਨਾ। ਉਂਝ ਉਦਾਸ ਹੋਣ ਦੀ ਜ਼ਰੂਰਤ ਨਹੀਂ। ਅੱਜ ਇੱਕ ਹੋਰ ਸਰਵੇ ਆਇਆ, ਉਸ ਸਰਵੇ ਨੇ ਕਿਹਾ ਕਿ ਪੋਰਨ ਵੇਖਣ ਦੇ ਮਾਮਲੇ 'ਚ ਭਾਰਤ ਦੇ ਜਿਹੜੇ ਬੱਚੇ ਉਹ ਕੁੱਲ ਸੰਸਾਰ ਨੂੰ ਪਿੱਛੇ ਛੱਡਦੇ ਜਾਂਦੇ ਆ। ਸੋ ਇੱਧਰੋਂ ਖੁਸ਼ ਹੋਣ ਦਾ ਮੌਕਾ ਉਹਨਾਂ ਨੇ ਬਰਾਬਰ ਦਿੱਤਾ। ਦੱਸੋ ਅਗਲੀ ਮਿੰਟੂ ਜੀ ਗੱਲ ਕਰੀਏ ਵੀ ਕੇਜਰੀਵਾਲ ਨੇ ਦਿੱਲੀ ਵਿੱਚ ਆਪਦੇ ਕੌਂਸਲਰ ਨੂੰ ਚੁਕਾਈ ਵਫਾਦਾਰੀ ਦੀ ਸਹੁੰ, ਪਰ ਕਹਿੰਦੇ ਪੰਜਾਬ 'ਚ ਭੜਥੂ ਜਾਰੀ ਆ। ਦੇਖੋ ਅਰਵਿੰਦ ਕੇਜਰੀਵਾਲ ਨੇ ਉੱਥੇ ਤੇ ਪੇਸ਼ਬੰਦੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹਨੂੰ ਪਤਾ ਲੱਗਿਆ ਕਿ ਖੱਬੜ ਖੁੱਲ ਗਿਆ ਤੇ ਪੰਡ ਜਿਹੜੀ ਹੈ ਮੁੜ ਕੇ ਬੰਨਣੀ ਬਹੁਤ ਔਖੀ ਹੋ ਜਾਣੀ ਹੈ। ਉੱਥੇ ਉਹਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਕੁੜੀ ਉਹਨੇ ਉਹ ਜਿਵੇਂ ਉਹਦਾ ਬੋਲਣ ਦਾ ਜਿਵੇਂ ਭਾਖਿਆ ਕਰਦਾ ਹੁੰਦਾ, ਇਸ ਤਰ੍ਹਾਂ ਦਾ ਕੋਈ ਬੋਲਣ ਦਾ ਉਹਨੇ ਆਪਦਾ ਉਹ ਅੰਦਾਜ਼ ਨਹੀਂ ਵਿਖਾਇਆ ਜਿਹਦੇ ਤੋਂ ਲੋਕਾਂ ਨੂੰ ਛੇੜਿਆ। ਸੋ ਉਹਨੇ ਬਹੁਤ ਨੋਰਮਲੀ ਕੱਲ੍ਹ ਵੀ ਵਧਾਈ ਦੇਤੀ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਜਿੱਤ ਤੇ ਮੈਂ ਵਧਾਈ ਦੇਣਾ,
ਤੇ ਅਸੀਂ ਉਮੀਦ ਕਰਦੇ ਹਾਂ ਕਿ ਰਲ ਮਿਲ ਕੇ ਅਸੀਂ ਚੱਲਾਂਗੇ। ਸਾਰਿਆਂ ਨੇ ਕਿਹਾ ਕਿ ਚਲੋ ਠੀਕ ਆ। ਅਰਵਿੰਦ ਕੇਜਰੀਵਾਲ ਨੇ ਘੱਟੋ ਘੱਟ ਇੱਕ ਤੇ ਸਿਆਣੀ ਗੱਲ ਕੀਤੀ ਜਾਂਦੇ ਵੈਸੇ ਤਾਂ ਬੰਦਾ ਬਹੁਤ ਸਿਆਣਾ, ਪਰ ਇਹਨਾਂ ਮਾਮਲਿਆਂ 'ਚ ਕਿ ਰਲ ਕੇ ਚੱਲਣ ਵਾਲੇ ਮਾਮਲਿਆਂ 'ਚ ਉਹ ਥੋੜਾ ਜਿਹਾ ਬੇੜਾ ਚੱਲਦਾ। ਦੂਜੇ ਪਾਸੇ ਅੱਜ ਜਦੋਂ ਥੋੜਾ ਜਿਹਾ ਉਹਨਾਂ ਨੂੰ ਮਾੜਾ ਮੋਟਾ ਹਾਰ ਦਾ ਗਮ ਭੁੱਲਿਆ ਤੇ ਅੱਗੇ ਉਹਨਾਂ ਨੇ ਤੋਰੀ ਆਪਣੀ ਜਿਹੜੀ ਸਿਆਸੀ ਗੱਡੀ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਇਹਨਾਂ ਦੇ ਚੁਣੇ ਹੋਏ ਪਾਰਸ਼ਦ ਜਿਨ੍ਹਾਂ ਨੂੰ ਆਪਾਂ ਕਾਉਂਸਲਰ ਕਹਿ ਦਿੰਦੇ ਆ, ਉਹਨਾਂ ਦੀ ਮੀਟਿੰਗ ਲਈ, ਔਰ ਮੀਟਿੰਗ ਦੇ ਵਿੱਚ ਉਹਨੇ ਵਫਾਦਾਰੀ ਦੀ ਸਹੁੰ ਚੁਕਾਈ ਆ। ਜਿੱਦਾਂ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਕਹਿ ਦਿੰਦੇ ਪਹਿਲਾਂ ਕਿ ਆਪਾਂ ਤੁਰਨ ਲੱਗੇ ਹਾਂ, ਗੱਲ ਸੁਣੋ ਸਾਡੀ ਕਿ ਇੱਥੇ ਹੱਥ ਰੱਖੋ ਫਲਾਣੇ ਥਾਂ ਤੇ, ਆਪਾਂ ਕਿਸੇ ਨਾਲ ਇੱਕ ਦੂਜੇ ਨਾਲ ਮਾੜੀ ਨਹੀਂ ਕਰਨੀ, ਕਿਸੇ ਨੇ ਇੱਕ ਦੂਜੇ ਨਾਲ ਗਦਾਰੀ ਨਹੀਂ ਕਰਨੀ। ਉਸੇ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਨੇ ਆਪਣੇ ਚੁਣੇ ਹੋਏ ਸਾਰੇ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ ਬੁਲਾ ਕੇ ਸਹੁੰ ਚੁਕਾਈ ਹੈ ਕਿ ਦੇਖੋ ਤੁਹਾਨੂੰ ਲਾਲਚ ਵੀ ਬਹੁਤ ਮਿਲਣਗੇ, ਤੁਹਾਨੂੰ ਬਹੁਤ ਸਾਰੀਆਂ ਆਫਰਾਂ ਆਉਣਗੀਆਂ ਤੇ ਤੁਸੀਂ ਪਾਰਟੀ ਦੇ ਨਾਲ ਗਦਾਰੀ ਨਹੀਂ ਕਰਨੀ, ਮਾੜੀ ਨਹੀਂ ਕਰਨੀ। ਇਹ ਪਾਰਟੀ ਪਵਿੱਤਰ ਆ ਔਰ ਤੁਸੀਂ ਇਸ ਪਾਰਟੀ ਦੇ ਲਈ ਪਵਿੱਤਰ ਹੀ ਰਹਿਣਾ। ਔਰ ਜੇ ਤੁਹਾਨੂੰ ਕੋਈ ਲਾਲਚ ਦੇਵੇ, ਤੁਹਾਡੇ ਫੋਨਾਂ ਦੇ ਵਿੱਚ ਰਿਕਾਰਡਿੰਗ ਆਲਰੇਡੀ ਹੈਗੀਆਂ, ਤੁਸੀਂ ਰਿਕਾਰਡਿੰਗ ਕਰੋ ਤੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦੱਸੋ ਕਿ ਆਹ ਦੇਖੋ ਭਾਈ ਆ ਸਾਨੂੰ ਲਾਲਚ ਦਿੱਤੇ ਜਾ ਰਹੇ ਆ। ਸੋ ਅਰਵਿੰਦ ਕੇਜਰੀਵਾਲ ਨੇ ਇਹੋ ਜਿਹਾ ਪੈਂਤੜਾ ਅਪਣਾਇਆ, ਪਰ ਇਹੋ ਜਿਹੇ ਪੈਂਤ ਦੇ ਕੰਮ ਨਹੀਂ ਕਰਦੇ ਹੁੰਦੇ। ਜਿਵੇਂ ਸਾਡੇ ਇੱਥੇ ਨਾ ਇੱਕ ਬਹੁਤ ਵੱਡਾ ਸ਼ਾਇਰ ਆ ਰਾਜਕਰਮਵੀਰ ਸਿੰਘ ਜੀ, ਦਰਸ਼ਨ ਖਟਕੜ, ਉਹ ਕਹਿੰਦਾ ਹੁੰਦਾ ਕਿ ਭਲਾ ਦੱਸ ਪਿੰਜਰੇ ਪਰਵਾਜ਼ ਨੂੰ ਕਦੋਂ ਤੀਕ ਰੋਕਣਗੇ, ਜਦੋਂ ਵਿਦਰੋਹ ਦਿਲਾਂ ਅੰਦਰ ਤੇ ਤਾਕਤ ਹੈ ਪਰਾਂ ਅੰਦਰ। ਜਦੋਂ ਵਿਦਰੋਹ ਨੇ ਪਨਪਨਾ, ਵਿਰੋਧ ਨੇ ਆਪਣਾ ਜਲਵਾ ਦਿਖਾਉਣਾ ਹੈ, ਫਿਰ ਉਹਨੂੰ ਮੋਮ ਦੇ ਸੰਗਲ ਪਾ ਕੇ ਨਹੀਂ ਢੱਕਿਆ ਜਾ ਸਕਦਾ। ਇਹ 100 ਮੋਮ ਦੇ ਸੰਗਲ ਹੈ, ਪਰ ਫਿਰ ਵੀ ਚਲੋ ਇਕੱਠੇ ਤੇ ਬੈਠੇ ਆ, ਇਕੱਠੇ ਬੈਠੇ ਨੇ ਕੋਸ਼ਿਸ਼ ਤੇ ਕੀਤੀ ਹੈ। ਔਰ ਅਰਵਿੰਦ ਕੇਜਰੀਵਾਲ ਦਾ ਅਸਲੀ ਇਮਤਿਹਾਨ ਹੀ ਹੁਣ ਸ਼ੁਰੂ ਹੋਇਆ, ਕਿਉਂਕਿ ਪਹਿਲਾਂ ਤੇ ਛੇਤਰ ਨਾਲ ਕੁੱਗੀ ਕੁੱਟੀ ਗਏ। ਅਸਲ ਦੇ ਵਿੱਚ ਹੁਣ ਇਮਤਿਹਾਨ ਸ਼ੁਰੂ ਹੋਇਆ। ਚਮਤਕਾਰੀ ਵਿਅਕਤਿਤਵ ਹੁੰਦਾ ਜਿਹੜਾ ਇੱਕ ਲੀਡਰ ਦਾ, ਉਹ ਵਿਖਾਉਣ ਦਾ ਹੁਣ ਸਮਾਂ ਆਇਆ ਕਿ ਉਹਨਾਂ ਨੂੰ ਚਮਤਕਾਰ ਕਰਕੇ ਵਿਖਾਉਣਾ ਹੋਏਗਾ। ਔਰ ਦੁਨੀਆ ਚਮਤਕਾਰ ਨੂੰ ਨਮਸਕਾਰ ਕਰਦੀ ਹੈ। ਜੇ ਅਰਵਿੰਦ ਕੇਜਰੀਵਾਲ ਹੁਣ ਚਮਤਕਾਰ ਕਰਦਾ ਤੇ ਫਿਰ ਦੁਨੀਆ ਨਮਸਕਾਰ ਕਰੇਗੀ ਕਿ ਵਾਕਿਆ ਹੀ ਇਹ ਲੀਡ ਕਰਨ ਦੇ ਕਾਬਲ ਆ। ਪਰ ਉਹ ਉੱਥੇ ਲੀਡ ਠੀਕ ਕਰੀ ਜਾਂਦਾ, ਆਪਣੇ ਆਪ ਨੂੰ ਉਹ ਥੋੜਾ ਜਿਹਾ ਰੀਏ ਪਾ ਰਿਹਾ, ਪਰ ਇੱਥੇ ਪੰਜਾਬ ਦੇ ਵਿੱਚ ਗੱਡੀ ਉਹਨਾਂ ਦੀ ਖੁੱਲੀਏ ਜਾਂਦੀ ਪਈ ਆ। ਕਿਉਂਕਿ ਭਗਵੰਤ ਮਾਨ ਤੇ ਜਿਸ ਤਰੀਕੇ ਦਾ ਜਰਨੈਲ ਸਿੰਘ ਨੇ ਅਟੈਕ ਕੀਤਾ, ਉਹ ਤੋਂ ਇਹ ਜਾਪਦਾ ਕਿ ਭਗਵੰਤ ਮਾਨ ਤੇ ਪਾਰਟੀ ਦੇ ਵਿੱਚ ਪਾਟਕ ਵਾਹਵਾ ਪੈ ਗਿਆ। ਹੁਣ ਜਦੋਂ ਧਾਗੇ ਟੁੱਟ ਜਾਣ ਨਾ ਰਾਜਕਰਮਵੀਰ ਸਿੰਘ ਜੀ, ਉਹ ਜੁੜਦੇ ਬੜਾ ਮੁਸ਼ਕਿਲ, ਤੇ ਜੇ ਜੁੜ ਜਾਣ ਤੇ ਮੁੜ ਕੇ ਗੰਢਾਂ ਪੈ ਜਾਂਦੀਆਂ ਵਿਚਾਰੇ। ਹੁਣ ਮਾਹੌਲ ਇਹੋ ਜਿਹਾ ਬਣਿਆ ਪਿਆ। ਭਗਵੰਤ ਮਾਨ ਦੇ ਬਿਆਨ ਦੇ ਖਿਲਾਫ ਪਹਿਲਾਂ ਫੂਲਕਾ ਬੋਲਿਆ, ਫਿਰ ਬਾਅਦ ਦੇ ਵਿੱਚ ਜਰਨੈਲ ਸਿੰਘ ਬੋਲਿਆ। ਜਰਨੈਲ ਸਿੰਘ ਨੇ ਇੱਥੋਂ ਤੱਕ ਆਖਿਆ ਕਿ ਇਹਦੀ ਸ਼ਰਾਬ ਪੀਣ ਦੀ ਆਦਤ ਨੇ ਸਾਡੀ ਬੇੜੀ ਰੋੜ ਦਿੱਤੀ ਹੈ, ਸਾਡੀ ਹਾਰ ਹੀ ਇਹਦੇ ਕਰਕੇ ਹੋਈ ਹੈ। ਸੋ ਇਹ ਇੱਕ ਬਹੁਤ ਵੱਡਾ ਭਗਵੰਤ ਮਾਨ ਤੇ ਹਮਲਾ ਹੈ। ਭਗਵੰਤ ਮਾਨ ਤੇ ਵਿਚਾਰਾ ਉਦੋਂ ਦੇ ਇੱਕ ਇੰਟਰਵਿਊ ਦੇ ਕੇ ਤੇ ਮੁੜ ਕੇ ਸ਼ਾਂਤ ਹੋ ਕੇ ਬੈਠਾ ਹੈ, ਪਰ ਜਿਸ ਤਰੀਕੇ ਨਾਲ ਉਹਦੇ ਤੇ ਜਵਾਬੀ ਹਮਲੇ ਹੋਏ ਆ, ਉਹਨਾਂ ਹਮਲਿਆਂ ਨੇ ਦਰਸਾ ਦਿੱਤਾ ਕਿ ਪਾਰਟੀ ਦੇ ਅੰਦਰ, ਖਾਸ ਤੌਰ ਤੇ ਪੰਜਾਬ ਇਕਾਈ ਦੇ ਅੰਦਰ ਬਹੁਤਾ ਸਭ ਕੁਛ ਠੀਕ ਨਹੀਂ ਹੈ। ਬਹੁਤ ਜ਼ਿਆਦਾ ਸਭ ਕੁਛ ਅਸੀਂ ਠੀਕ ਨਹੀਂ ਕਹਿ ਸਕਦੇ। ਕੁਛ ਨਾ ਕੁਛ ਅੰਦਰ ਟੁੱਟ ਰਿਹਾ, ਕੁਛ ਨਾ ਕੁਛ ਅੰਦਰ ਭੱਜ ਰਿਹਾ। ਹੁਣ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਅੱਜ ਦੀ ਹੈ, ਉਹ ਇਹ ਹੈ ਕਿ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮਿਲਣ ਦਾ ਸਮਾਂ ਲੈ ਲਿਆ ਔਰ ਤਰਕ ਇਹ ਦੇ ਰਿਹਾ। ਭਗਵੰਤ ਮਾਨ ਕਹਿੰਦਾ ਜੀ ਕਿ ਮੇਰੇ ਜ਼ਿਲ੍ਹੇ ਦੇ 2 ਜੰਗੀ ਕੈਦੀ ਪਾਕਿਸਤਾਨ ਦੀਆਂ ਜੇਲ੍ਹਾਂ 'ਚ, ਮੈਂ ਉਹਨਾਂ ਦੇ ਬਾਬਤ ਗੱਲ ਕਰਨ ਚੱਲਿਆ ਤੇ ਲੋਕ ਕਹਿੰਦੇ ਕਿ ਉਹਨੇ ਬੀਬੀ ਅਰੂਸਾ ਤੋਂ ਕਹਿ ਕੇ ਤੇ ਨਹੀਂ ਉਹ ਛਡਾ ਕੇ ਲਿਆਉਣੇ, ਕਿਉਂਕਿ ਉਹਦੇ ਤੇ ਵਾਸੀ ਕੁਛ ਨਹੀਂ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰਨੀ ਤੇ ਸੁਸ਼ਮਾ ਸਵਰਾਜ ਆ ਜਾਂ ਰਾਜਨਾਥ ਆ, ਜਿਨ੍ਹਾਂ ਦੇ ਹੱਥ 'ਚ ਕੁਛ ਨਾ ਕੁਛ, ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਕਿਵੇਂ ਉਹਨਾਂ ਨੂੰ ਚੁੱਕ ਕੇ ਲਿਆਊਗਾ? ਇਹ ਇੱਕ ਭਗਵੰਤ ਮਾਨ ਦਾ ਜਿਹੜਾ ਨਵਾਂ ਆਇਆ ਸਾਹਮਣੇ ਟਾਈਮ ਲੈਣ ਵਾਲਾ ਇਹ ਪੈਂਤੜਾ, ਉਹਨੇ ਸਾਰਿਆਂ ਨੂੰ ਛੋ ਪੰਜੇ 'ਚ ਪਾਤਾ ਕਿ ਕਹਾਣੀ ਕਿੱਧਰ ਨੂੰ ਤੁਰ ਪਈ ਆ। ਇੱਕ ਚੈਨਲ ਨੇ ਅੱਜ ਦੇਰ ਸ਼ਾਮ ਦਾਅਵਾ ਹੀ ਕਰ ਦਿੱਤਾ, ਉਹਨੇ ਕਿਹਾ ਕਿ 5 ਵਿਧਾਇਕ ਤੇ ਕੁਝ ਲੀਡਰ ਹੈ ਜਿਹੜੇ ਅੰਦਰ ਖਾਤੇ ਕਾਂਗਰਸ ਦੇ ਨਾਲ ਉਹ ਸੈਟਿੰਗ ਕਰ ਚੁੱਕੇ ਆ, ਸਾਡੀ ਮਾਟੀ ਉਹਨਾਂ ਦੀ ਹੋ ਗਈ ਆ। ਸੋ ਇਹ ਜਿਹੜੀਆਂ ਸਾਰੀਆਂ ਖਬਰਾਂ ਆ ਰਹੀਆਂ, ਇਹਦੇ ਚੋਂ ਕੁਛ ਝੂਠੀਆਂ ਸੱਚੀਆਂ ਮੈਨੂੰ ਨਹੀਂ ਪਤਾ ਕਿੰਨੀਆਂ ਕੁ ਹੋਣਗੀਆਂ, ਪਰ ਕੁਛ ਨਾ ਕੁਛ ਇਹੋ ਜਿਹਾ ਹੈ ਜਿਹੜਾ ਇਸ ਸਮੇਂ ਇਹਨਾਂ ਨੂੰ ਬੇਚੈਨ ਕਰਕੇ ਬੈਠਾ। ਖਾਸ ਤੌਰ ਤੇ ਜਿਹੜੇ ਵਲੰਟੀਅਰ ਹੈ ਉਹ ਵੀ ਭੰਬਲ ਭੂਸੇ 'ਚ ਪਏ ਕਿ ਉੱਤੇ ਹੋ ਕੀ ਰਿਹਾ। ਪਰ ਜਿੱਥੋਂ ਤੱਕ ਭਗਵੰਤ ਮਾਨ ਦਾ ਸਵਾਲ ਆ, ਜੇ ਭਗਵੰਤ ਮਾਨ ਖਿਲਰਦਾ ਇਹਨਾਂ ਦੇ ਨਾਲ ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹ ਸਾਰੀ ਜਿਹੜੀ ਇਕੱਠੀ ਹੈ ਨਾ ਮਾਲਾ, ਮਣਕਿਆਂ ਦੀ ਮਾਲਾ ਜਿਹੜੀ ਇਕੱਠੀ ਹੋਈ ਹੈ, ਜੇ ਭਗਵੰਤ ਮਾਨ ਵਿੱਚੋਂ ਸੁੱਚਾ ਮੋਤੀ ਨਿਕਲ ਗਿਆ
ਉਹ ਸਾਰੀ ਮਾਲਾ ਹੀ ਖੰਡਾ ਦੇਵੇਗਾ। ਇਹ ਵੇਖਣਾ ਪਵੇਗਾ ਇਹਨਾਂ ਨੂੰ। ਹੁਣ ਤਾਂ ਹੀ ਮੈਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਇਮਤਿਹਾਨ ਅਸਲ ਦੇ ਵਿੱਚ ਸ਼ੁਰੂ ਹੋਇਆ, ਕਿਉਂਕਿ ਇਕੱਲਾ ਦਿੱਲੀ ਨਹੀਂ, ਉਹਨੂੰ ਪੰਜਾਬ ਵੀ ਸੰਭਾਲਣਾ ਪਵੇਗਾ। ਔਰ ਕਿਵੇਂ ਸੰਭਾਲਦਾ ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਆ ਕਿ ਭਗਵੰਤ ਮਾਨ ਦਾ ਅਗਲਾ ਪੈਂਟ ਦਾ ਕੀ ਹੋਊ, ਕਿਉਂਕਿ ਲੋਕ ਇਹ ਵੇਖ ਰਹੇ ਆ ਔਰ ਇਸ ਗੱਲ ਨੂੰ ਇੱਕ ਚੁੱਝ ਚਰਚਾ ਦੇ ਤੌਰ ਤੇ ਲੈ ਰਹੇ ਆ ਕਿ ਭਗਵੰਤ ਮਾਨ ਨੂੰ ਪਤਾ ਕਿ ਸੰਗਰੂਰ ਦੁਬਾਰਾ ਉਹਦਾ ਜੀ ਹਜ਼ੂਰ ਨਹੀਂ ਬਣਨਾ, ਉਹਨੂੰ ਕੋਈ ਨਾ ਕੋਈ ਟਿਕਾਣਾ ਹੋਰ ਲੱਭਣਾ ਪਊ ਤੇ ਹੋ ਸਕਦਾ ਉਹ ਟਿਕਾਣਾ ਬਣਾਉਣ ਲਈ ਕੋਈ ਨਾ ਕੋਈ ਹੋਰ ਕਰ ਦਿੰਦਾ ਹੋਵੇ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਕਾਰ ਚਾਲਕ ਬੀਬੀ ਨੇ ਪਤੀ ਪਤਨੀ ਦਰੜੇ ਆਪ ਭੱਜ ਨਿਕਲੀ। ਦੇਖੋ ਬੀਬੀ ਕਾਰ ਕਾਹਦੀ ਚਲਾਉਂਦੀ ਸੀ, ਕਹਿਰ ਹੀ ਚਲਾਉਂਦੀ ਪਈ ਸੀ ਕਿ ਜੀ ਉਹਨਾਂ ਨੂੰ ਰਗੜ ਦਿੱਤਾ। ਵਿਚਾਰੇ ਮੀਆਂ ਵੀ ਜਾ ਰਹੇ ਸੀਗੇ ਔਰ ਸਹੀ ਆਪਦੀ ਸਾਈਡ ਤੇ ਜਾਂਦੇ ਪਏ ਸੀਗੇ ਔਰ ਦੂਜੇ ਪਾਸਿਓਂ ਆ ਕੇ ਇਸ ਬੀਬੀ ਨੇ ਉਹਨਾਂ ਨੂੰ ਹਿੱਟ ਕੀਤਾ। ਉਹ ਸਕੂਟੀ ਤੇ ਸਨ। ਹਿੱਟ ਕਰਨ ਤੋਂ ਬਾਅਦ ਉਸ ਬੀਬੀ ਨੇ ਜਾ ਕੇ ਕਾਰ ਇੱਕ ਖੜੇ ਟਰੱਕ 'ਚ ਮਾਰੀ। ਉਦੋਂ ਤੱਕ ਜਿਹੜਾ ਪਤੀ ਸੀਗਾ ਡਰਾਈਵ ਕਰਦਾ ਪਿਆ ਸੀ ਉਸ ਸਕੂਟੀ ਨੂੰ, ਉਹ ਤੇ ਮਰ ਗਿਆ। ਜਿਹੜੀ ਬੀਬੀ ਸੀਗੀ ਉਹ ਇੰਜਰਡ ਸੀਗੀ, ਜ਼ਖਮੀ ਸੀਗੀ। ਪਰ ਦੱਸਦੇ ਆ ਕਿ ਉਸ ਬੀਬੀ ਨੇ ਉਤਰ ਕੇ, ਕਿਉਂਕਿ ਉਹਦੇ 에ਅਰ ਬੈਗ ਖੁੱਲ ਗਏ, ਉਹਨੇ ਤਾਂ ਸੰਭਾਲਿਆ ਨਹੀਂ, ਪਰ ਜਿਹੜੀ ਉਹ ਬੀਬੀ ਜ਼ਖਮੀ ਸੀ ਉਹਨੂੰ ਵੀ ਨਹੀਂ ਵੇਖਿਆ। ਆਪ ਉਹ ਉਤਰੀ ਹੈ ਤੇ ਉਤਰ ਕੇ ਉਹਨੇ ਦਵਾ ਦਵ ਟੈਲੀਫੋਨ ਕੀਤਾ ਆਪਦੇ ਘਰਦਿਆਂ ਨੂੰ। ਉਹ ਕਾਰ ਲੈ ਕੇ ਇੱਕ ਹੋਰ ਆ ਗਏ ਤੇ ਉਹਨੇ ਕੱਢੇ ਕਾਗਜ਼ ਗੱਡੀ ਦੇ, ਉਹ ਦੂਜੀ ਗੱਡੀ 'ਚ ਸਵਾਰ ਹੋ ਗਏ। ਆਓ ਗਈ ਤੇ ਜਿਹੜਾ ਟਰੱਕ ਡਰਾਈਵਰ ਉਹ ਦੱਸਦਾ ਕਿ ਡਿਵਾਈਡਰ ਤੋੜ ਕੇ ਗੱਡੀ ਜਦੋਂ ਆ ਕੇ ਟਰੱਕ 'ਚ ਵੱਜੀ ਉਦੋਂ ਵੀ ਉਹਦੀ ਸਪੀਡ ਲਗਭਗ 120 ਕਿਲੋਮੀਟਰ ਪਰ ਘੰਟਾ ਹੋਏਗੀ, ਜਿੰਨੀ ਤੇਜ਼ ਆ ਕੇ ਉਹਨੇ ਮਾਰੀ ਹੈ। ਸੋ ਇਹ ਬੀਬੀ ਸੀ ਔਰ ਇਹ ਘਟਨਾ ਜਿਹੜੀ ਇਹ ਵਾਪਰੀ ਹੈ ਜਲੰਧਰ ਪਠਾਨਕੋਟ ਰੋਡ ਤੇ ਸ਼ਾਇਦ। ਔਰ ਇਸ ਘਟਨਾ ਦਾ ਜਿਹੜਾ ਥਾਂ ਸੀਗਾ, ਸਥਾਨ ਜਿੱਥੇ ਘਟਨਾ ਵਾਪਰੀ ਹੈ ਉਹ ਸੀ ਕੋਈ ਪਿੰਡ ਰਾਓਵਾਲੀ, ਜਿੱਥੇ ਘਟਨਾ ਵਾਪਰੀ ਹੈ। ਰਾਓਵਾਲੀ ਪਿੰਡ ਦੇ ਨੇੜੇ ਘਟਨਾ ਵਾਪਰੀ ਹੈ, ਜਿਹਦੇ 'ਚ ਜਿਹੜੀ ਉਹ ਜ਼ਖਮੀ ਸੀਗੀ ਉਹ ਪਤਨੀ, ਉਹ ਵੀ ਬਾਅਦ ਦੇ ਵਿੱਚ ਦਮ ਤੋੜ ਗਈ। ਯਾਨੀ ਦੋਵੇਂ ਜੀ ਹੈ ਜਿਹੜੇ ਉਹ ਖਤਮ ਹੋ ਗਏ। ਹਾਲਾਂਕਿ ਕਾਰ ਤੋਂ ਇਹ ਤੇ ਨਿਸ਼ਾਨਦੇਹੀ ਹੋ ਗਈ ਹੈ ਕਿ ਇਹ ਕਾਰ ਕਿਹਦੀ ਹੈ, ਕਿਉਂਕਿ ਕਾਰ ਬਹੁਤ ਮਸ਼ਹੂਰ ਕਿਸੇ ਵਪਾਰੀ ਦੀ ਹੈ। ਪੁਲਿਸ ਨੇ ਪਹਿਲੀ ਨਿਗਾਹ ਦੇ ਵਿੱਚ ਹੀ ਉਹ ਸਿਆਣ ਲਈ ਕਿ ਜਲੰਧਰ ਦੇ ਕਿਸੇ ਵਪਾਰੀ ਦੀ ਕਾਰ ਆ। ਪਰ ਹਾਲ ਦੀ ਘੜੀ ਉਸ ਬੀਬੀ ਦੀ ਗ੍ਰਿਫਤਾਰੀ ਪੁਲਿਸ ਨੇ ਨਹੀਂ ਕੀਤੀ। ਕੋਸ਼ਿਸ਼ ਕਰਦੇ ਪਏ ਆ ਕਿ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ। ਪਰ ਇੱਕ ਪੱਖ ਜਿਹੜਾ ਅਣਗੌਲਿਆ ਪਿਆ ਸੀਗਾ ਉਹ ਅੱਜ ਜ਼ਾਹਰ ਹੋ ਗਿਆ, ਜ਼ਾਹਰਾ ਤੌਰ ਤੇ ਸਾਹਮਣੇ ਆ ਗਿਆ। ਉਹ ਇਹ ਹੈ ਕਿ ਇੱਥੇ ਬੀਬੀਆਂ ਬਰਾਬਰ ਡਰਾਈਵ ਕਰਦੀਆਂ, ਇਹਦੇ 'ਚ ਕੋਈ ਉਹ ਮਾੜੀ ਗੱਲ ਨਹੀਂ ਹੈ। ਮਾਣ ਵਾਲੀ ਗੱਲ ਆ ਕਿ ਬੀਬੀਆਂ ਵੀ ਬੰਦਿਆਂ ਦੇ ਬਰਾਬਰ ਡਰਾਈਵ ਕਰਦੀਆਂ, ਸੜਕ ਤੇ ਹੈਵੀ ਵਹੀਕਲ ਵੀ ਡਰਾਈਵ ਕਰਦੀਆਂ। ਪਰ ਇਹਨਾਂ ਦੇ ਵਿੱਚ ਦਿੱਕਤ ਇੱਕ ਇਹ ਆ ਰਹੀ ਹੈ ਕਿ ਬੰਦਿਆਂ ਤੇ ਕਦੇ ਨਾ ਕਦੇ ਸਖਤਾਈ ਵੇਖਣ ਨੂੰ ਮਿਲਦੀ ਹੈ ਪੰਜਾਬ ਦੇ ਅੰਦਰ। ਬੀਬੀਆਂ ਨੂੰ ਕੋਈ ਪੁੱਛਦਾ ਹੀ ਨਹੀਂ, ਉਹ ਮੂੰਹ ਵੀ ਬਲੇਟ ਲੈਂਦੀਆਂ ਸਕੂਟਰੀ ਤੇ ਕੋਈ ਕਦੇ ਮੈਂ ਵੇਖਿਆ ਨਹੀਂ ਰੋਕਿਆ ਹੋਵੇ ਕਿਸੇ ਨੇ, ਨਾ ਉਹਨਾਂ ਨੂੰ ਹੈਲਮਟ ਦਿੱਤਾ, ਵੈਸੇ ਵੀ ਉਹਨਾਂ ਨੂੰ ਜ਼ਰੂਰਤ ਹੀ ਨਹੀਂ, ਅਲਾਓ ਹੀ ਹੈ ਨਹੀਂ। ਦੂਸਰੀ ਗੱਲ ਇਹ ਹੈ ਕਿ ਕਦੇ ਨਾਕੇ ਤੇ ਉਹਨਾਂ ਨੂੰ ਰੋਕ ਕੇ ਚੈੱਕ ਵੀ ਨਹੀਂ ਕੀਤਾ ਜਾਂਦਾ ਕਿ ਉਹ ਨੇਮ ਕਾਇਦੇ ਸਾਰੇ ਫੋਲੋ ਕਰਦੀਆਂ, ਕਦੇ ਨਹੀਂ ਦੇਖਿਆ। ਔਰ ਖਾਸ ਤੌਰ ਤੇ ਕਾਰ ਵਾਲੀਆਂ ਬੀਬੀਆਂ ਨੂੰ ਤੇ ਬਹੁਤ ਘੱਟ ਸਾਡੇ ਇੱਥੋਂ ਦੇ ਜਿਹੜੇ ਟ੍ਰੈਫਿਕ ਕਰਮਚਾਰੀ ਆ ਉਹ ਰੋਕ ਕੇ ਚੈੱਕ ਕਰਦੇ ਆ ਕਿ ਕੀ ਉਹਨਾਂ ਦੇ ਕੋਲ ਕਾਗਜ਼ ਪੱਤਰੀ ਪੂਰੀ ਆ, ਡਰਾਈਵਿੰਗ ਲਾਇਸੈਂਸ ਹੈ, ਕਿ ਉਹਨਾਂ ਦੀ ਸਪੀਡ ਹੈ ਜਿਹੜੀ ਉਹ ਨਿਰਧਾਰਿਤ ਸੀਮਾ ਦੇ ਵਿੱਚ ਹੈ। ਸੋ ਇਹ ਪੱਖ ਹੈ ਜਿਹੜਾ ਅੱਜ ਸਾਹਮਣੇ ਆਇਆ ਕਿ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਆ। ਹਾਂ, ਸਖਤਾਈ ਹੋ ਰਹੀ ਆ, ਸੁਧਾਰ ਹੋ ਰਹੇ ਆ, ਪਰ ਉਹ ਸਿਰਫ ਤੇ ਸਿਰਫ ਜ਼ਿਆਦਾਤਰ ਜਿਹੜੇ ਆ ਉਹ ਮਰਦਾਨਾ ਡਰਾਈਵਰਾਂ ਤੇ ਆ, ਜਨਾਨਾ ਡਰਾਈਵਰਾਂ ਤੇ ਘੱਟ ਆ। ਇੱਧਰ ਵੀ ਪਹੁੰਚਣ ਜਿਹੜੀ ਆ ਬਰਾਬਰ ਕਰਨ ਦੀ ਜ਼ਰੂਰਤ ਹੈ। ਪਰ ਜੋ ਇਹ ਘਟਨਾ ਵਾਪਰੀ ਆ ਇਹਨੇ ਇੱਕ ਵਾਰ ਫਿਰ ਜਿਹੜਾ ਸਾਡਾ ਇੱਥੋਂ ਦਾ ਸੜਕ ਹਾਦਸਿਆਂ ਦਾ ਸਿਲਸਿਲਾ ਚੱਲਦਾ ਉਹਦੇ 'ਚ ਇੱਕ ਹੋਰ ਮੰਦਭਾਗੀ ਕੜੀ ਜੋੜ ਦਿੱਤੀ ਹੈ। ਜੀ। ਅਗਲੀ ਗੱਲ ਮਿੰਟੂ ਜੀ ਆਪਾਂ ਕਰੀਏ ਵੀ ਨਵੀਂ ਟਰਾਂਸਪੋਰਟ ਨੀਤੀ ਨੂੰ ਕਹਿੰਦੇ ਜੀ ਹਰੀ ਝੰਡੀ ਮਿਲ ਗਈ ਆ। ਇਹ ਦੇਖੋ ਨਵੀਂ ਹਰੀ ਝੰਡੀ ਜਿਹੜੀ ਨਵੀਂ ਨੀਤੀ ਨੂੰ ਹਰੀ ਝੰਡੀ ਜਿਹੜੀ ਮਿਲ ਜਾਣੀ ਸੀਗੀ, ਕਿਉਂਕਿ ਇਹ ਸਾਰੀ ਉਪਜ ਹੈ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਦੀ। ਮਨਪ੍ਰੀਤ ਬਾਦਲ ਕਿਉਂਕਿ ਖੁਦ ਟਰਾਂਸਪੋਰਟਰ ਹੈ, ਬਹੁਤ ਘੱਟ ਬੰਦਿਆਂ ਨੂੰ ਪਤਾ ਹੋਏਗਾ ਮਨਪ੍ਰੀਤ ਬਾਦਲ ਹੋਰਾਂ ਦੀਆਂ ਵੀ ਬੱਸਾਂ ਹੈ, ਪਰ ਇਹ ਉਨੀਆਂ ਕੋਈ ਬੱਸਾਂ ਜਿੰਨੀਆਂ ਕੋਈ ਇਹਨਾਂ ਨੂੰ ਵੰਡ ਚਾਹੀਆਂ ਸਨ, ਕਿਉਂਕਿ ਪਹਿਲਾਂ ਇਕੱਠਾ ਸੀ ਟਰਾਂਸਪੋਰਟ ਦਾ ਕੰਮ ਕਰ। ਸ਼ੁਰੂ ਤੋਂ ਟਰਾਂਸਪੋਰਟ ਜਿਹੜੀ ਆ ਉਹ ਬਾਦਲ ਪਰਿਵਾਰ ਦੀ ਬਹੁਤ ਸਾਲਾਂ ਤੋਂ ਤੁਰੀ ਆਉਂਦੀ ਆ। ਮੇਰੇ ਖਿਆਲ ਦੇ ਨਾਲ ਮੁਲਕ ਦੀ ਆਜ਼ਾਦੀ ਤੋਂ ਬਾਅਦ ਛੇਤੀ ਬਾਅਦ ਹੀ ਇਹ ਟਰਾਂਸਪੋਰਟ ਦੇ ਧੰਦੇ 'ਚ ਆ ਗਿਆ ਸੀ ਪਰਿਵਾਰ।
ਸੋ ਮਨਪ੍ਰੀਤ ਬਾਦਲ ਨੂੰ ਇਹਦੀ ਚੰਗੀ ਜਾਣਕਾਰੀ ਹੈ। ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਤਾਲਮੇਲ ਨਾਲ ਇਹ ਨਵੀਂ ਟਰਾਂਸਪੋਰਟ ਨੀਤੀ ਬਣੀ ਹੈ। ਇਸ ਨਵੀਂ ਟਰਾਂਸਪੋਰਟ ਨੀਤੀ ਦੇ ਵਿੱਚ ਕੀ ਕੁਛ ਆ ਬਰੀਕੀ ਦੇ ਨਾਲ ਤੇ ਹਾਲੇ ਕੱਲ ਨੂੰ ਪਤਾ ਲੱਗੇਗਾ, ਕਿਉਂਕਿ ਅੱਜ ਸਿਰਫ ਤੇ ਸਿਰਫ ਇੱਕ ਦੋ ਨੁਕਤੇ ਸਾਹਮਣੇ ਆਇਆ। ਸਭ ਤੋਂ ਅਹਿਮ ਨੁਕਤਾ ਸਾਹਮਣੇ ਆਇਆ ਉਹ ਇਹ ਆਇਆ ਕਿ ਇਹ ਹੁਣ ਪਰਮਿਟ ਜਿਹੜੇ ਇਸ਼ੂ ਕਰਦੇ ਆ ਉਹਨਾਂ ਦੇ ਵਿੱਚ ਫੇਰ ਬਦਲ ਕਰਨ ਜਾ ਰਹੇ ਆ। ਜਿਸ ਤਰ੍ਹਾਂ ਅੱਗੇ ਪਰਮਿਟ ਸੀਗੇ ਜਿਹੜੇ ਉਹ ਕਈਆਂ ਨੂੰ ਤੇ ਡਾਕ ਰਾਹੀਂ ਘਰੇ ਮਿਲ ਜਾਂਦੇ ਸੀਗੇ, ਇੰਨਾ ਜ਼ਿਆਦਾ ਸਰਲ ਕੰਮ ਕਰ ਦਿੱਤਾ ਸੀ। ਪਰ ਇਹ ਐਤਕੀ ਥੋੜਾ ਜਿਹਾ ਬਦਲਾਅ ਕਰਦੇ ਪਏ ਆ। ਇਹਨਾਂ ਨੇ ਬਦਲਾਅ ਇਹ ਕੀਤਾ ਕਿ ਜਿਹੜੇ ਪਰਮਿਟ ਹੋਣਗੇ ਉਹ ਈ ਟੈਂਡਰਿੰਗ ਰਾਹੀਂ ਹੋਣਗੇ ਔਰ ਉਹਨਾਂ ਦੀ ਬੋਲੀ ਹੋਏਗੀ, ਯਾਨੀ ਆਪਸ਼ਨ ਹੋਏਗੀ, ਉਹਦੇ ਵਿੱਚ ਜਿਹੜਾ ਵੱਧ ਚੜ ਕੇ ਬੋਲੀ ਦੇਵੇਗਾ ਪਰਮਿਟ ਉਹਦਾ ਹੋਏਗਾ। ਹੁਣ ਦੇਖੋ ਜਿਹੜੇ ਇਸ ਤਰ੍ਹਾਂ ਦੇ ਅਸੀਂ ਸਿਸਟਮ ਦੇਖਿਆ, ਰਾਜ ਕਰਨਵੀਰ ਸਿੰਘ ਜੀ ਠੇਕਿਆਂ ਦਾ ਅਸੀਂ ਦੇਖਿਆ ਸੀਗਾ ਨਾ ਕਿ ਪਹਿਲਾਂ ਇੱਕ ਧਿਰ ਲੈ ਜਾਂਦੀ ਸੀ ਬੋਲੀ ਚ, ਦੂਜੇ ਨੂੰ ਪਿਛਾੜ ਕੇ ਹਿਸਾਬ ਕਿਤਾਬ ਲਾ ਕੇ ਮੁੜ ਕੇ ਕਹਿੰਦੇ ਜੀ ਕਿ ਡਰਾਅ ਸਿਸਟਮ ਕਰਨਾ। ਡਰਾਅ ਸਿਸਟਮ ਦੇ ਵਿੱਚ ਵੀ ਵੇਖੋ ਪਹੁੰਚੋ ਕਿ 7-8 ਪਰਿਵਾਰਾਂ ਦੇ ਉਹ ਡਰਾਅ ਨਿਕਲਦੇ ਆ, ਜਾਂ ਸ਼ਿਵਲਾਲ ਡੋਡਾ ਦੇ, ਜਾਂ ਮਜੀਠੀਆ ਕੰਪਨੀ ਦੇ, ਦੀਪ ਮਲਹੋਤਰਾ ਹੋਇਆ, ਇਹ 5-7 ਦੇ ਡਰਾਅ ਨਿਕਲਦੇ ਜਿੱਥੇ ਨਿਕਲਦੇ ਆ। ਫਲਾਣਾ ਜ਼ਿਲ੍ਹਾ ਜੀ ਉਸ ਗਰੁੱਪ ਕੋਲ ਆ, ਫਲਾਣਾ ਜ਼ਿਲ੍ਹਾ ਜੀ ਉਸ ਗਰੁੱਪ ਕੋਲ ਆ, ਨਿਕਲਦੇ ਤੇ ਡਰਾਅ। ਪਰ ਡਰਾਅ ਨੂੰ ਵੀ ਅਗਲਿਆਂ ਨੇ ਇਸ ਤਰੀਕੇ ਨਾਲ ਆਪਣੇ ਪੱਖ ਚ ਮੋੜਿਆ ਕਿ ਉਹ ਡਰਾਅ ਪਹੁੰਚੋ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਨਿਕਲਦਾ, ਲੱਕੀ ਡਰਾਅ ਉਹਨਾਂ ਦੇ ਘਰ ਚ ਹੀ ਨਿਕਲਦਾ। ਸੋ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ ਇੱਥੇ ਵੀ ਗਰੁੱਪ ਬਣ ਜਾਣ, ਜਿਸ ਤਰ੍ਹਾਂ ਸ਼ਰਾਬ ਦੇ ਠੇਕੇ ਚ ਬਣਿਆ। ਇੱਕ ਗਰੁੱਪ ਜਿਹੜਾ ਉਹ 2-3 ਟਰਾਂਸਪੋਰਟਰਾਂ ਦਾ ਰਲ ਕੇ ਉਹ ਆਖੇ ਕਿ ਮੈਂ ਦੂਜੇ ਪਾਸੇ ਨਹੀਂ ਆਉਂਦਾ, ਤੁਸੀਂ ਇਸ ਤਰ੍ਹਾਂ ਕਰੋ, ਜਿਹੜੀ ਬਠਿੰਡੇ ਤੋਂ ਵਾਇਆ ਮਾਨਸਾ ਪਟਿਆਲੇ ਨੂੰ ਜਾਂਦੇ ਆ ਮੈਂ ਉਧਰ ਬੋਲੀ ਦੇ ਦੂੰਗਾ, ਤੁਸੀਂ ਏਦਾਂ ਕਰੋ ਬਠਿੰਡੇ ਤੋਂ ਜਿਹੜੇ ਵਾਇਆ ਸੰਗਰੂਰ ਚੰਡੀਗੜ੍ਹ ਨੂੰ ਜਾਂਦੇ ਆ ਇਹ ਪਰਮਿਟ ਤੁਸੀਂ ਲੈ ਲਓ, ਤੇ ਤੀਜਾ ਗਰੁੱਪ ਆਖੇ ਸਾਨੂੰ ਤੁਸੀਂ ਵਾਇਆ ਲੁਧਿਆਣਾ ਚੰਡੀਗੜ੍ਹ ਵਾਲਾ ਛੱਡ ਦਿਓ, ਅਸੀਂ ਇੱਧਰ ਕਰ ਲੈਂਦੇ ਹਾਂ। ਸੈਟਲਮੈਂਟ ਤੇ ਇੱਥੇ ਵੀ ਹੋ ਜਾ ਕਰੇਗੀ ਨਾ, ਕਿਉਂਕਿ ਇਹ ਇੱਕ ਜਿਹੜਾ ਮਾਫੀਆ ਦੀ ਤਰਜ਼ ਤੇ ਕੰਮ ਕਰਦਾ, ਜਿਹੜਾ ਇਹ ਨਿੱਜੀ ਟਰਾਂਸਪੋਰਟਰਾਂ ਦਾ ਇੱਕ ਗਰੁੱਪ ਹੈ ਨਾ, ਖਾਸ ਤੌਰ ਤੇ ਜਿਹੜੇ ਲੋਕ ਸਿਆਸਤ ਨਾਲ ਜੁੜੇ ਧੰਦਾ ਕਰਦੇ ਆ, ਉਹਨਾਂ ਲਈ ਇਹ ਰਾਹ ਕੱਢਣੇ ਕੋਈ ਬਹੁਤੇ ਔਖੇ ਨਹੀਂ। ਮੈਂ ਤੇ ਜਾਤੀ ਤੌਰ ਤੇ ਜੇ ਦੇਖਾਂ ਤੇ ਇਹ ਹੋਣਾ ਚਾਹੀਦਾ ਸੀਗਾ ਕਿ ਇਹ ਜਿਹੜੇ ਟਰਾਂਸਪੋਰਟ ਆ ਈ ਟੈਂਡਰਿੰਗ ਛੱਡੋ ਜਾਂ ਜੋ ਮਰਜ਼ੀ ਜਿਹੜੀ ਮਰਜ਼ੀ ਪ੍ਰਣਾਲੀ ਕਰਦੇ, ਇਹਦੇ ਵਿੱਚ ਖੁੱਲ੍ਹਾ ਰੱਖਿਆ ਜਾਂਦਾ। ਔਰ ਚਾਹੇ ਉਹ ਜਿੱਦਾਂ ਅੱਗੇ ਕਰਦੇ ਹੁੰਦੇ ਸੀ ਮੀਟਿੰਗਾਂ ਮੈਰਿਟ ਦੇ ਆਧਾਰ ਤੇ, ਔਰ ਮੈਰਿਟ ਕਿਹਦੀ ਬਣਨੀ ਚਾਹੀਦੀ ਸੀ, ਜੇ ਕੋਈ ਪੜ੍ਹਿਆ ਲਿਖਿਆ ਬੇਰੁਜ਼ਗਾਰ ਆ, ਕੋਈ ਅੰਗਹੀਨ ਆ, ਕੋਈ ਸਾਬਕਾ ਫੌਜੀ ਆ, ਕੋਈ ਇਸ ਤਰ੍ਹਾਂ ਦਾ ਬੰਦਾ ਜਿਹੜਾ ਉਹਨਾਂ ਦੀ ਮੈਰਿਟ ਵੀ ਬਣਨੀ ਚਾਹੀਦੀ ਸੀਗੀ। ਮੈਰਿਟ ਦੇ ਆਧਾਰ ਤੇ ਅੱਗੇ ਮਿਲਦੇ ਹੁੰਦੇ ਸੀਗੇ ਇਹ ਪਰਮਿਟ, ਪਰ ਬਾਅਦ ਦੇ ਵਿੱਚ ਉਹ ਨੀਤੀਆਂ ਸਾਰੀਆਂ ਬਦਲ ਦਿੱਤੀਆਂ ਗਈਆਂ ਤੇ ਅੱਜ ਵੀ ਜਿਹੜੀ ਈ ਟੈਂਡਰਿੰਗ ਵਾਲੀ ਨੀਤੀ ਬਣਦੀ ਨਜ਼ਰ ਆ ਰਹੀ ਹੈ। ਹਾਲਾਂਕਿ ਅਸੀਂ ਬਹੁਤ ਕਾਹਲੇ ਹਾਂ, ਬਹੁਤ ਪਹਿਲਾਂ ਇਸ ਗੱਲ ਦਾ ਨਿਚੋੜ ਕੱਢਦੇ ਪਏ ਆ ਕਿ ਇਹਦਾ ਕੰਮ ਸਾਰਾ ਪੁੱਠਾ ਗੇੜ ਹੀ ਹੋਊਗਾ, ਹੋ ਸਕਦਾ ਕਾਮਯਾਬ ਵੀ ਰਵੇ। ਪਰ ਜਿੰਨੀਆਂ ਅਸੀਂ ਅੱਜ ਤੱਕ ਇਹੋ ਜਿਹੀਆਂ ਦੇਖੀਆਂ ਨੇ ਚੀਜ਼ਾਂ, ਉਹਨਾਂ ਦੇ ਤਜਰਬੇ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਕਿਤੇ ਗੱਲ ਇਹ ਨਾ ਹੋ ਜਾਵੇ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਥੋਰੇ ਨੂੰ, ਤੇ ਜਿਹੜੇ ਅੱਗੇ ਇਹੋ ਜਿਹੇ ਧੰਦੇ ਕਰਕੇ ਬਦਨਾਮ ਹੋਏ ਸੀ ਉਹੋ ਜਿਹੇ ਫੇਰ ਪਲਟ ਕੇ ਆ ਜਾਣ ਔਰ ਉਸੇ ਤਰ੍ਹਾਂ ਦੀਆਂ ਆ ਕੇ ਉਹ ਇੱਥੇ ਆ ਕੇ ਏਕਾਧਿਕਾਰ ਦੀਆਂ ਜਿਹੜੀਆਂ ਆਪਣੀਆਂ ਮੰਜਰੀਆਂ ਵਜਾਉਣ ਲੱਗ ਪਏ ਨੇ, ਕਿਉਂਕਿ ਰਸਤੇ ਇਹ ਕੱਢ ਲੈਂਦੇ ਆ। ਸੋ ਜੇ ਇਹਨਾਂ ਨੇ ਈ ਟੈਂਡਰਿੰਗ ਕਰਨੀ ਵੀ ਆ ਇਹ ਕਰ ਲੈਣ, ਖੁਸ਼ੀ ਕਰਨ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਪਰ ਇਹਦੇ 'ਚ ਚੋਰ ਮੋਰੀਆਂ ਨਾ ਰੱਖੀਆਂ ਜਾਣ ਕਿ ਉਹ ਫੇਰ ਰਲ ਕੇ ਸੈਦੂ ਕਰ ਲੈਣ ਕਿ ਇੱਕ ਥਾਂ ਤੇ ਉਹ ਗਰੁੱਪ ਹੋ ਗਿਆ, ਦੂਜੀ ਥਾਂ ਤੇ ਉਹ ਹੋ ਗਿਆ, ਉਹ ਉਹਨਾਂ ਦੇ ਪਾਸੇ ਨਾ ਜਾਵੇ, ਉਹ ਉਹਨਾਂ ਦੇ ਪਾਸੇ ਨਾ ਜਾਵੇ, ਤੇ ਪਹੁੰਚੋ ਕਿ ਫੇਰ ਕਹਾਣੀ ਉੱਥੇ ਦੀ ਉੱਥੇ ਖੜ ਜਾਣੀ ਹੈ। ਜਿੱਥੋਂ ਦੀ ਖੋਤੀ ਪਹੁੰਚੋ ਕਿ ਉੱਥੇ ਖਲੋਤੀ, ਇਹ ਗੱਲ ਨਹੀਂ ਹੋਣੀ ਚਾਹੀਦੀ। ਜੇ ਹੋਵੇ ਤੇ ਪਾਰਦਰਸ਼ਤਾ ਹੋਵੇ। ਪਰ ਬਹਰਹਾਲ ਜੋ ਮਰਜ਼ੀ ਹੈ ਇਹਨਾਂ ਦੀ ਨੀਤੀ ਹੈ, ਚੰਗਾ ਹੁੰਦਾ ਜੇ ਇਹ ਨਿੱਜੀਕਰਨ ਨੂੰ ਘਟਾ ਕੇ ਜਨਤਕ ਬੱਸ ਸੇਵਾ ਜਿਹੜੀ ਕਿ ਹੁਣ ਵਾਧੇ ਪਈ ਹੈ ਥੋੜੀ ਜਿਹੀ, ਪਹਿਲਾਂ ਤੇ ਪੱਕੀ ਵਾਧੇ ਪਈ ਹੋਈ ਸੀ, ਇਹ ਉਹਦੇ ਵੱਲ ਥੋੜਾ ਜਿਹਾ ਜ਼ਿਆਦਾ ਖਿਆਲ ਕਰਨ ਤੇ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਹੋਏਗਾ। ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰੀਏ, ਪਾਕਿਸਤਾਨ ਨੂੰ ਜਾਂਦੇ ਪਾਣੀ ਸੰਬੰਧੀ ਰਾਜਾ ਗੁਰਜੀਤ ਸਿੰਘ ਨੇ ਮੰਗੀ ਰਿਪੋਰਟ। ਚਲੋ ਕੋਈ ਤਾਂ ਹੈ ਜਿਹਨੇ ਉੱਡਦੀਆਂ ਪਿੱਛੇ ਜੁੱਤੀ ਪੱਟਣ ਦੀ ਥਾਂ ਧੜੀਆਂ ਦਾ ਖਿਆਲ ਕੀਤਾ। ਉਹਦੇ ਲੋਕ ਜਾਂ ਬਹੁਤੇ ਸਿਆਸਤਦਾਨ ਨੇ ਜਿਹੜੇ ਉਹ SYL ਦੀ ਗੱਲ ਕਰਦੇ ਆ। ਅੱਜ ਵੀ ਸੁਪਰੀਮ ਕੋਰਟ 'ਚ SYL ਦੀ ਸੁਣਵਾਈ ਹੋਈ ਆ, ਤਰੀਕ ਵੈਸੇ ਜੁਲਾਈ ਦੀ ਪੈ ਗਈ ਆ, ਪਰ ਸੁਪਰੀਮ ਕੋਰਟ ਨੇ ਸਾਫ਼ ਕਰਤਾ, ਉਹਨੇ ਆਖਿਆ ਕਿ ਕੇਂਦਰ ਜੋ ਮਰਜ਼ੀ ਕਰਾਵੇ ਤੁਹਾਡਾ ਹਿਸਾਬ ਕਿਤਾਬ ਹੈ, ਪਰ ਅਸੀਂ ਨਹਿਰ ਤੁਹਾਡੇ ਤੋਂ ਬਣਵਾ ਕੇ ਰਹਿਣਾ। ਸੋ ਉਹਨਾਂ ਨੇ ਸਾਫ਼ ਸੰਕੇਤ ਦੇ ਦਿੱਤਾ। ਜੁਲਾਈ ਦੇ ਵਿੱਚ ਹੁਣ ਅਗਲੀ ਸੁਣਵਾਈ ਹੋਏਗੀ।
ਉਦੋਂ ਆਰ ਪਾਰ ਦੀ ਖੇਡ ਮੇਰੇ ਖਿਆਲ ਦੇ ਨਾਲ ਹੋ ਜਾਣੀ, ਕਿਉਂਕਿ ਕੇਂਦਰ ਦੇ ਕਹਿਣ ਤੇ ਉਹਨਾਂ ਨੇ ਤਰੀਕ ਦਿੱਤੀ। ਕੇਂਦਰ ਨੇ ਆਖਿਆ ਕਿ ਕੋਈ ਨਹੀਂ, ਅਸੀਂ ਵਿਚੋਲਗੀ ਕਰਨ ਡਏ ਹਾਂ, 1 ਤਰੀਕ ਹੋਰ ਦੇ ਦਿਓ। ਖੈਰ ਜੇ ਇੱਧਰ ਨੂੰ ਆਈਏ, ਆਪਾਂ ਤਾਂ ਪਾਣੀ ਵਾਲੇ ਮਸਲੇ ਤੇ ਹਮੇਸ਼ਾ SYL ਦੀ ਗੱਲ ਚੱਲਦੀ ਹੈ, ਦੂਜੇ ਕਿਸੇ ਵੀ ਨੁਕਤੇ ਤੇ ਕੋਈ ਚਰਚਾ ਨਹੀਂ ਕਰਦਾ। ਜਦਕਿ ਰਾਣਾ ਗੁਰਜੀਤ ਸਿੰਘ ਨੇ ਜੋ ਇਹ ਰਿਪੋਰਟ ਮੰਗ ਕੇ ਨਵਾਂ ਚਰਚਾ ਛੇੜਿਆ, ਮੇਰੇ ਖਿਆਲ ਦੇ ਨਾਲ ਇਹਦਾ ਆਈਡੀਆ ਬਾਕਮਾਲ ਆ। ਕਿਉਂਕਿ ਦੇਖੋ, ਮਾਧੋਪੁਰ ਹੈਡ ਤੋਂ ਥੱਲੇ ਜਾ ਕੇ ਜਿਹੜਾ ਪਾਣੀ ਵਹਿੰਦਾ, ਪਰ ਵਹਿ ਕੇ ਮੁੜ ਕੇ ਉਹ ਪਾਕਿਸਤਾਨ 'ਚ ਦਾਖਲ ਹੋ ਜਾਂਦਾ। ਉਸ ਪਾਣੀ ਦੀ ਮਿਣਤੀ ਕੋਈ ਨਹੀਂ ਕਿੰਨਾ ਜਾਂਦਾ ਸਾਲ ਦੇ ਵਿੱਚ। ਜੇ ਅਸੀਂ ਅੱਗੇ ਆ ਜਾਈਏ, ਸਤਲੁਜ ਜਿਹੜਾ ਅੱਗੇ ਜਾ ਕੇ ਜਿੱਥੇ ਹੁਸੈਨੀ ਵਾਲਾ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਦੀ ਯਾਦਗਾਰ ਹੈ, ਉੱਥੋਂ ਜਾ ਕੇ ਫਿਰ ਅੱਗੇ ਪਾਕਿਸਤਾਨ 'ਚ ਦਾਖਲ ਹੁੰਦਾ। ਉਹ ਕਿੰਨਾ ਪਾਣੀ ਪਾਕਿਸਤਾਨ 'ਚ ਲੈ ਜਾਂਦਾ, ਵਾਫਰ ਪਾਣੀ ਕਿੰਨਾ ਪਾਕਿਸਤਾਨ ਨੂੰ ਚਲਾ ਜਾਂਦਾ, ਉਹਦਾ ਵੀ ਕੋਈ ਲੇਖਾ ਜੋਖਾ ਨਹੀਂ। ਹੁਣ ਇਹਨੇ ਇਹੀ ਚੀਜ਼ ਮੰਗੀ ਹੈ ਕਿ ਲਿਖਤੀ ਰੂਪ ਦੇ ਵਿੱਚ ਮੈਨੂੰ ਦਿਓ ਕਿ ਕਿੰਨਾ ਪਾਣੀ ਹੈ ਜਿਹੜਾ ਅਜਾਈ ਉੱਧਰ ਚਲੇ ਜਾਂਦਾ ਹੈ, ਔਰ ਇਹਦੇ ਲਈ ਕੀ ਬੰਦੋਬਸਤ ਕੀਤੇ ਜਾ ਸਕਦੇ ਆ, ਕਿਸ ਤਰ੍ਹਾਂ ਇਹਨੂੰ ਅਸੀਂ ਵਰਤੋਂ 'ਚ ਲਿਆ ਸਕਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਆਈਡੀਆ ਜਿਹੜਾ ਬ੍ਰਿਲੀਅੰਟ ਹੈ। ਜੇਕਰ ਇਹਨੂੰ ਨੇਪਰੇ ਚਾੜ ਲਿਆ ਜਾਵੇ, ਜੇ ਪੈਸੇ ਲੱਗਣ ਲਾ ਦਿੱਤੇ ਜਾਣ, ਜੇ ਕਰਜ਼ੇ ਦੀ ਲੋੜ ਪਵੇ ਚੁੱਕ ਲਈ ਜਾਵੇ, ਕਿਉਂਕਿ ਬਹੁਤ ਸਾਰਾ ਸਾਡਾ ਰਕਬਾ, ਮੇਰੇ ਖਿਆਲ ਦੇ ਨਾਲ ਤੇ 30 ਲੱਖ ਏਕੜ ਤੋਂ ਵੀ ਜ਼ਿਆਦਾ ਰਕਬਾ ਇਹੋ ਜਿਹਾ ਹੋਊਗਾ ਜਿਹਨੂੰ ਪੰਜਾਬ ਦੇ ਵਿੱਚ ਟਿੱਪ ਵੀ ਨਹਿਰੀ ਪਾਣੀ ਨਹੀਂ ਪਹੁੰਚਦਾ। ਜੇ ਇਹੋ ਜਿਹੇ ਇਲਾਕਿਆਂ ਦੇ ਵਿੱਚ ਇਸ ਪਾਣੀ ਨੂੰ ਲਿਜਾਇਆ ਜਾਵੇ, ਉੱਥੇ ਖਾਸ ਤੌਰ ਤੇ ਆ ਜਿਹੜੇ ਜਿੱਦਾਂ ਮਾਨਸਾ, ਬਠਿੰਡਾ, ਬਰਨਾਲੇ ਦਾ ਕੁਛ ਇਲਾਕਾ, ਮੁਕਤਸਰ ਜ਼ਿਲ੍ਹੇ ਦਾ ਕੁਛ ਇਲਾਕਾ, ਇੱਥੇ ਕਪਾਹ ਪੱਟੀ ਬਹੁਤ ਵਧੀਆ ਕਾਮਯਾਬ ਹੈ। ਪਰ ਕਪਾਹ ਪੱਟੀ ਦੇ ਮਰਨ ਦਾ ਇੱਕ ਕਾਰਨ ਜਿੱਥੇ ਇਹ ਨਕਲੀ ਕੀਟਨਾਸ਼ਕ, ਮਾੜੇ ਬੀਜ, ਉੱਥੇ ਇੱਕ ਇਹ ਹੈ ਕਿ ਨਹਿਰੀ ਪਾਣੀ ਦੀ ਬਿਮਾਰ ਉਹਨਾਂ ਨੂੰ ਬਹੁਤ ਪੈਂਦੀ ਹੈ। ਨਰਮੇ ਨੂੰ ਨਹਿਰੀ ਪਾਣੀ ਮਿਲੇ ਤਾਂ ਨਰਮੇ ਦੀ ਫਸਲ ਬਹੁਤ ਵਧੀਆ ਫਸਲ ਆ। ਸੋ ਇਹਨਾਂ ਇਲਾਕਿਆਂ ਦੇ ਵਿੱਚ ਜੇ ਪਾਣੀ ਲਿਆਂਦਾ ਜਾਵੇ, ਜਿਹੜਾ ਕਿ ਔਖਾ ਨਹੀਂ ਹੈ ਲਿਆਉਣਾ, ਬਹੁਤ ਸੌਖਾ, ਥੋੜਾ ਜਿਹਾ ਮਿਹਨਤ ਦਾ ਕੰਮ ਹੈ, ਥੋੜਾ ਜਿਹਾ ਖਰਚੇ ਦਾ ਕੰਮ ਹੈ। ਜੇ ਇਹ ਕਦਮ ਚੁੱਕ ਲਿਆ ਜਾਵੇ ਤੇ ਮੇਰੇ ਖਿਆਲ ਦੇ ਨਾਲ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਇਹ ਫਾਰਮੂਲਾ ਇਹ ਕਾਮਯਾਬ ਹੋ ਸਕਦਾ। ਪਰ ਜੋ ਰਾਣਾ ਗੁਰਜੀਤ ਨੇ ਕੀਤਾ ਉਹ ਦੂਜਿਆਂ ਦੇ ਮਨ 'ਚ ਨਹੀਂ ਆਇਆ। ਜੇ ਆਇਆ ਵੀ ਹੋਊਗਾ ਤੇ ਉਹਨੇ ਕੀਤਾ ਨਹੀਂ, ਪਰ ਰਾਣਾ ਗੁਰਜੀਤ ਸਿੰਘ ਨੇ ਪਹਿਲ ਕੀਤੀ ਹੈ, ਉਹਦੇ ਲਈ ਉਹਨੂੰ ਫੁੱਲ ਨੰਬਰ ਦੇਣੇ ਚਾਹੀਦੇ ਆ। ਜੀ ਮਿੰਟੂ ਜੀ, ਜਾਂਦੇ ਮਿੰਟੂ ਜੀ, ਇੱਕ ਆਪਾਂ ਜੇ ਗੱਲ ਕਰ ਜਾਈਏ ਵੀ ਕਿਹੜਾ ਅਧਿਆਪਕ ਨਸ਼ਾ ਕਰਦਾ ਹੈ ਤੇ ਕਿਹੜਾ ਵੇਚਦਾ ਹੈ, ਸਰਕਾਰ ਨੇ ਮੰਗ ਲਈ ਹੈ ਰਿਪੋਰਟ। ਦੇਖੋ, ਇਸ ਤੋਂ ਵੱਡੀ ਕਿਸੇ ਸੂਬੇ ਦੀ ਬਦਕਿਸਮਤੀ ਹੋਊ ਕਿ ਅਸੀਂ ਆਪਣੇ ਅਧਿਆਪਕਾਂ ਦੀਆਂ ਸੂਚੀਆਂ ਮੰਗਣ ਡਏ ਆ ਕਿ ਸਾਡੇ ਅਧਿਆਪਕ ਕਿੰਨੇ ਅਮਲੀ ਆ, ਤੇ ਨਾਲ ਇਹ ਸੂਚੀ ਮੰਗਣ ਡਏ ਆ ਕਿ ਉਹਨਾਂ ਅਮਲੀਆਂ ਨੂੰ ਸਪਲਾਈ ਕਰਦੇ ਸਪਲਾਇਰ ਕਿੰਨੇ ਆ, ਉਹ ਵੀ ਸਿੱਖਿਆ ਵਿਭਾਗ। ਇਹਦੋਂ ਵੱਡੀ ਸਾਡੇ ਲਈ ਕੋਈ ਸ਼ਰਮ ਵਾਲੀ ਗੱਲ ਹੋ ਸਕਦੀ ਹੈ? ਇਹ ਹੁਣ ਸਿੱਖਿਆ ਵਿਭਾਗ ਨੇ ਸਰਵ ਸਿੱਖਿਆ ਅਭਿਆਨ ਤਹਿਤ ਜਿਹੜੇ ਕੰਮ ਕਰਨ ਵਾਲੇ ਅਧਿਆਪਕ ਆ, ਉਹਨਾਂ ਦੀ ਸੂਚੀ ਮੰਗੀ ਆ। ਮੁੱਖ ਅਧਿਆਪਕਾਂ ਨੂੰ ਜਾਂ ਸਕੂਲ ਇੰਚਾਰਜਾਂ ਨੂੰ ਉਹਨਾਂ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਤੇ ਕੋਈ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਹੋਇਆ, ਉਸ ਕੇਸ ਦਾ ਹਵਾਲਾ ਦਿਓ, ਉਸ ਕੇਸ ਦਾ ਸਟੇਟਸ ਦੱਸੋ ਕੀ ਹੈ। ਹੁਣ ਸਭ ਤੋਂ ਵੱਡੀ ਗੱਲ ਤੇ ਇਹ ਆ ਰਾਜ ਕਰਨਵੀਰ ਸਿੰਘ ਜੀ, ਕਿ ਇਕੱਲਾ ਅਧਿਆਪਕ ਵਰਗ ਹੀ ਕਿਉਂ ਇਸ ਤਰ੍ਹਾਂ ਦੀਆਂ ਸਕੀਮਾਂ ਦਾ ਸ਼ਿਕਾਰ ਹੁੰਦਾ ਹੈ ਜੀ। ਸਭ ਤੋਂ ਜ਼ਿਆਦਾ ਨਸ਼ਾ ਪੱਤਾ ਛਕਦਾ ਹੈ ਪੁਲਿਸ ਮਹਿਕਮਾ। ਪੁਲਿਸ ਮਹਿਕਮੇ ਦੇ ਵਿੱਚ ਤੇ ਇਹੋ ਜਿਹੇ ਸਲੱਗ ਵੀ ਹੈ ਜਿਹੜੇ ਮਾਲਖਾਨਿਆਂ ਚੋਂ ਕੱਢ ਕੇ ਨਾ ਸਿਰਫ ਆਪ ਪੀਂਦੇ ਫੜੇ ਗਏ ਬਲਕਿ ਵੇਚਦੇ ਵੀ ਫੜੇ ਗਏ। ਇੱਥੋਂ ਤੱਕ ਕਿ ਇਹਨਾਂ ਦੇ ਮੁਲਾਜ਼ਮ ਹੈਰੋਇਨ ਪੀਣ ਗਏ, ਮੌਤ ਦਾ ਸ਼ਿਕਾਰ ਹੋ ਗਏ। ਇੱਥੋਂ ਤੱਕ ਕਿ ਭੁੱਖੀ ਦੀਆਂ ਕਾਰਾਂ ਲੱਦ ਕੇ ਰਾਜਸਥਾਨ ਚੋਂ ਲਿਆਉਂਦੇ ਫੜੇ ਗਏ। ਇਹ ਨਹੀਂ ਪਤਾ ਲੱਗਦਾ ਕਿ ਉੱਥੇ ਇਹੋ ਜਿਹੇ ਬੰਦੇ ਵੀ ਹੈ, ਕਾਲੀਆਂ ਭੇਡਾਂ ਇਹੋ ਜਿਹੀਆਂ ਵੀ ਹੈ ਜਿਹੜੇ ਕਿ ਸਮਗਲਰਾਂ ਦੇ ਨਾਲ ਰਲੇ ਹੋਏ ਆ। ਉਹਨਾਂ ਦੀਆਂ ਵੀ ਲਿਸਟਾਂ ਮੰਗਣੀਆਂ ਚਾਹੀਦੀਆਂ, ਉਹਨਾਂ ਨੂੰ ਵੀ ਬੇਦਾਗ ਕਰਨਾ ਚਾਹੀਦਾ। ਔਰ ਕਿਹੜਾ ਮਹਿਕਮਾ ਇਹੋ ਜਿਹਾ ਜਿਹਦੇ ਵਿੱਚ ਇਸ ਸਮੇਂ ਨਸ਼ੇੜੀ ਕੁਰਸੀਆਂ ਤੇ ਨਹੀਂ ਬੈਠੇ? ਇਹ ਇੱਕ ਤਲਖਾ ਹਕੀਕਤ ਆ, ਇਹ ਹਰੇਕ ਮਹਿਕਮੇ 'ਚ ਆ। ਹੁਣ ਦੇਖੋ, ਇਹਨਾਂ ਨੇ ਅਧਿਆਪਕਾਂ ਨੂੰ ਇਕੱਲਿਆਂ ਨੂੰ ਪਾਤਾ ਵਕਤ। ਅਧਿਆਪਕ, ਮੈਂ ਕੋਈ ਵਕਾਲਤ ਨਹੀਂ ਕਰਦਾ ਕਿ ਅਧਿਆਪਕ ਸਾਰੇ ਆ ਜਿਹੜੇ ਉਹ ਸੁੱਚੇ ਮੋਤੀ ਆ, ਨਗ ਨਗੀਨੇ ਆ, ਨਹੀਂ, ਉਹਨਾਂ ਦੇ ਵਿੱਚ ਵੀ ਇਹੋ ਜਿਹੇ ਹੋਣਗੇ ਲੋਕ। ਪਰ ਹੁਣ ਦੇਖੋ, ਮੁੱਖ ਅਧਿਆਪਕ ਡਾਟਾ ਕਿੱਥੋਂ ਲਿਆਊਗਾ ਕਿ ਕਿਹੜੇ ਅਧਿਆਪਕ ਤੇ ਕੇਸ ਚੱਲਦਾ? ਕਿਉਂਕਿ ਜਿਹਦੇ ਤੇ ਜੇ ਕੋਈ ਪੀਂਦਾ ਫੜਿਆ ਗਿਆ ਜਾਂ ਜਿਹਦੇ ਤੇ ਕੋਈ ਇਸ ਤਰ੍ਹਾਂ ਦਾ ਕੇਸ ਬਣਿਆ, ਉਹਨੇ ਆ ਕੇ ਸਕੂਲ ਦੇ ਮੁੱਖ ਅਧਿਆਪਕ ਨੂੰ ਥੋੜ੍ਹੀ ਦੱਸਣਾ। ਉਹਨੇ ਤਾਂ ਕਹਿਣਾ ਜੀ ਮੈਂ ਤੇ ਘਰ ਵਾਲੀ ਦੇ ਮਾਮੇ ਦੇ ਮੁੰਡੇ ਦਾ ਵਿਆਹ ਸੀ, ਮੈਂ ਤਾਂ ਉੱਥੇ ਗਿਆ ਸੀ, 4-5 ਦਿਨ ਲਾ ਕੇ ਆਇਆ, ਬੜਾ ਨਜ਼ਾਰਾ ਲਿਆ, ਬੜਾ ਆਨੰਦ ਲਿਆ। ਉਹਨੇ ਆ ਕੇ ਥੋੜ੍ਹੀ ਦੱਸਣਾ ਕਿ ਮੈਂ ਹਵਾਲਾ ਦੇ ਵਿੱਚ 2 ਰਾਤਾਂ ਲਾ ਕੇ ਆਇਆ। ਸੋ ਡਾਟਾ ਕਿਵੇਂ ਇਕੱਠਾ ਕਰੇਗਾ? ਔਰ ਦੂਜੀ ਗੱਲ ਹੈ ਕਿ ਇਕੱਲਾ ਅਧਿਆਪਕ ਵਰਗੀ ਕਿਉਂ, ਜੇ ਇਸ ਤਰ੍ਹਾਂ ਦਾ ਕੰਮ ਕਰਨਾ ਫਿਰ ਸਾਰੇ ਮਹਿਕਮਿਆਂ ਦੀ ਲਾਵਾਂ ਵੈਰੀਫਿਕੇਸ਼ਨ ਕਰ ਲਈ ਜਾਵੇ, ਸਾਰਿਆਂ ਦੀ
ਪੜਤਾਲ ਕਰ ਲਈ ਜਾਵੇ ਕਿ ਕਿਹੜੇ ਮਹਿਕਮੇ ਦੇ ਵਿੱਚ ਕਿਹੜਾ ਬੰਦਾ ਜਿਹੜਾ ਨਸ਼ਾ ਵਿਰੋਧੀ ਐਕਟ ਦੇ ਤਹਿਤ ਕੇਸ ਦਾ ਸਾਹਮਣਾ ਕਰਦਾ ਪਿਆ, ਪਤਾ ਲੱਗ ਜੇ ਕਿ ਕਿਹੜਾ ਵੇਚਦਾ ਫੜਿਆ ਗਿਆ, ਕਿਹੜਾ ਬੰਦਾ ਨਸ਼ਾ ਕਰਦਾ ਫੜਿਆ ਗਿਆ। ਫਿਰ ਉਹਨਾਂ ਸੂਚੀਆਂ ਦੇ ਆਧਾਰ ਤੇ ਅੱਗੇ ਜਿਹੜੀ ਵਿਭਾਗੀ ਕਾਰਵਾਈ ਕਰਨੀ ਹੈ ਸੋ ਉਹ ਕਰ ਲੈਣ, ਜਾਂ ਫਿਰ ਉਹਨਾਂ ਨੂੰ ਨਸ਼ਾ ਮੁਕਤ ਦਾ ਕੋਈ ਰਸਤਾ ਵਿਖਾਉਣ, ਕੋਈ ਰਸਤਾ ਵਿਖਾ ਕੇ ਉਹਨਾਂ ਨੂੰ ਉਸ ਰਾਏ ਪਾਉਣ, ਉਹਨਾਂ ਦੀ ਮਦਦ ਕਰਨ। ਸੋ ਇਹ ਬਿਹਤਰ ਹੋਏਗਾ। ਇਹ ਜਿਹੜਾ ਡਾਟਾ ਇਕੱਠਾ ਕਰਨ ਵਾਲਾ ਜਿਹੜਾ ਇਹਨਾਂ ਨੇ ਗੁਣਾ ਸੁੱਟਤਾ ਅਧਿਆਪਕਾਂ ਤੇ, ਮੁੱਖ ਅਧਿਆਪਕਾਂ ਤੇ, ਮੇਰੇ ਖਿਆਲ ਦੇ ਨਾਲ ਇਹ ਧੱਕਾ ਸਰਾਸਰ, ਔਰ ਨਾ ਹੀ ਉਹ ਸਹੀ ਡਾਟਾ ਕਲੈਕਟ ਕਰ ਪਾਉਣਗੇ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।